ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਦੇ ਉੱਘੇ ਸੀਨੀਅਰ ਪੱਤਰਕਾਰ। ਦੀਪਕ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 12 ਫਰਵਰੀ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ, ਮੈਡੀਕਲ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਜਰਨੈਲ ਸਿੰਘ ਸਿਆਟਲ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ ਤੇ ਜਰਨੈਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸ਼ੁਰੂਆਤ ਕਰਦੇ ਹਾਂ। ਸੱਜਣ ਕੁਮਾਰ ਦੋਸ਼ੀ ਕਰਾਰ। ਹੁਣ ਸਵਾਲ ਇਹ ਆ ਵੀ ਇਸ ਨੂੰ ਹੁਣ ਇਨਸਾਫ ਕਿੱਦਾਂ ਆਖੀਏ? ਬਿਲਕੁਲ ਜੀ ਰਾਜਕਰਮਜੀਤ ਸਿੰਘ, ਇਹ ਬਹੁਤ ਵੱਡਾ ਸਵਾਲ ਹੈ ਕਿ ਅਸੀਂ 41 ਸਾਲਾਂ ਬਾਅਦ ਇਹ ਗੱਲ ਤੇ ਚਰਚਾ ਕਰ ਰਹੇ ਹਾਂ, ਜਦੋਂ ਇੱਕਾ ਦੁੱਕਾ ਕੋਈ ਫੈਸਲਾ ਹੁੰਦਾ ਹੈ। ਦਿੱਲੀ ਦਾ ਸਿੱਖ ਕਤਲੇਆਮ, ਜਿਸ ਨੂੰ ਕਈ ਵਰ੍ਹਿਆਂ ਤੱਕ ਤਾਂ ਦੰਗਿਆਂ ਦੇ ਨਾਂ ਤੇ ਹੀ ਪ੍ਰਸਾਰਿਆ ਜਾਂਦਾ ਰਿਹਾ, ਉਹਦਾ ਹਵਾਲਾ ਦੰਗਿਆਂ ਨਾਲ, ਜਦੋਂ ਕਿ ਇਹ ਸਪਸ਼ਟ ਹੈ ਕਿ ਦੰਗੇ ਹਮੇਸ਼ਾ ਦੋ ਧਿਰਾਂ 'ਚ, ਝਗੜਾ ਹਮੇਸ਼ਾ ਦੋ ਧਿਰਾਂ 'ਚ ਹੁੰਦਾ। ਇਹ ਸਾਫ਼ ਦਿਖਦਾ ਸੀ ਕਿ ਸਿੱਖ ਨਸਲ ਕੁਸੀ ਹੈ, ਇਹ ਇਰਾਦਾ ਕਰਕੇ ਇੱਕ ਧਿਰ ਦੇ ਉੱਤੇ ਹਮਲਾ। ਉਸ ਪ੍ਰਕਿਰਿਆ ਤੋਂ ਬਾਅਦ ਫਿਰ ਮਾਮਲਾ ਆਇਆ ਕਿ ਇਹਦੇ ਲਈ ਇਨਸਾਫ ਦੇ ਲਈ ਸਮੇਂ-ਦਰ ਸਮੇਂ ਕਮਿਸ਼ਨ ਬਣੇ, ਪਰ ਕਦੇ ਵੀ ਗੱਲ ਕੋਈ ਤਣ ਪੱਤਣ ਨਹੀਂ ਲੱਗੀ ਜੀ। ਅੱਜ 41 ਸਾਲਾਂ ਬਾਅਦ ਜਦੋਂ ਇੱਕਾ ਦੁੱਕਾ ਕੋਈ ਫੈਸਲੇ ਆਉਂਦੇ ਨੇ ਪਿਛਲੇ ਕੁਝ ਸਾਲਾਂ ਤੋਂ, ਤਦ ਗੱਲ ਹੁੰਦੀ ਹੈ ਜੀ ਆਖਰ ਇਨਸਾਫ ਮਿਲਿਆ ਹੈ, ਆਖਰ ਸੱਚਾਈ ਦੀ ਜਿੱਤ ਹੋਈ। ਮਤਲਬ ਇਹ ਕਿਹੋ ਜਿਹਾ ਇਨਸਾਫ, ਕਿਹੋ ਜਿਹੀ ਸੱਚਾਈ ਹੈ ਜਿਹਨੂੰ 40 ਸਾਲ ਲੱਗ ਗਏ ਅਦਾਲਤਾਂ 'ਚ ਧੱਕੇ ਖਾਂਦਿਆਂ। ਕਿੰਨੇ ਉਹ ਲੋਕ ਜਿਨ੍ਹਾਂ ਨੇ ਆਪਣੇ ਗਵਾਏ ਹੋਣੇ ਇਸ ਸਥਿਤੀ ਦੇ ਵਿੱਚ ਇਸ ਧਰਤੀ ਤੋਂ ਜਾ ਚੁੱਕੇ ਨੇ। ਕਈ ਇਸ ਸਥਿਤੀ 'ਚ ਨੇ ਜਿਹੜੇ ਹੁਣ ਸੁਣ ਨਹੀਂ ਸਕਦੇ ਪੂਰਾ, ਦੇਖ ਨਹੀਂ ਸਕਦੇ ਪੂਰਾ। ਉਹਨਾਂ ਨੂੰ ਕਿਵੇਂ ਸਮਝਾ ਰਹੇ ਹੋਣਗੇ ਕਿ ਹਾਂ ਅੱਜ ਉਸ ਬੰਦੇ ਨੂੰ ਸਜ਼ਾ ਮਿਲ ਗਈ ਜਿਹਨੇ ਆਪਣੇ ਘਰਾਂ ਤੇ ਅੱਗ ਲਵਾਈ ਸੀ ਜਾਂ ਲਾਈ ਸੀ, ਹੈ ਨਾ। ਠੀਕ ਹੈ, ਜਿਹੜੇ ਉਸ ਸਮੇਂ ਜਵਾਕ ਹੋਣਗੇ, ਬਿਲਕੁਲ ਛੋਟੇ ਹੋਣਗੇ, ਹੈ ਨਾ, ਉਹ ਜ਼ਰੂਰ, ਜਾਂ ਜਿਹੜੇ 15-20 ਸਾਲਾਂ ਦੇ ਹੋਣਗੇ ਉਹ ਜ਼ਰੂਰ 50-60 ਸਾਲ 'ਚ ਹੋਣਗੇ। ਸੋ ਇਹ ਆਪਣੇ ਆਪ 'ਚ ਰਾਜਕਰਮਜੀਤ ਜੀ ਇੱਕ ਸਵਾਲ ਹੈਗਾ ਕਿ ਜਦੋਂ ਬੰਦਾ ਆਪਣੀ ਅਮੀਰੀ ਦੇ ਵੱਲ ਨੂੰ ਵੱਧਦਾ ਹੈ, ਆਪਣੀ ਤਰੱਕੀ ਵੱਲ ਨੂੰ ਵੱਧਦਾ ਹੈ, ਤਾਂ ਉਹ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਕਹਿੰਦੇ ਜੀ, ਇਹਨੂੰ ਤਰੱਕੀ ਅੱਜ ਕੱਲ੍ਹ ਕਹਿੰਦੇ ਨੇ ਕਿ ਪਿੰਡਾਂ ਤੋਂ ਸ਼ਹਿਰਾਂ ਨੂੰ ਆ ਗਿਆ ਜੀ। ਹਾਂਜੀ। ਫਿਰ ਅਸੀਂ ਕਹਿੰਦੇ ਹਾਂ ਜੀ ਛੋਟੇ ਘਰ ਤੋਂ ਬੜੇ ਘਰ 'ਚ ਆ ਗਿਆ ਜੀ। ਸੋ ਤੁਸੀਂ ਜਿੱਥੋਂ ਉੱਠ ਕੇ ਆਏ ਹੁੰਦੇ ਹੋ, ਤੁਹਾਨੂੰ ਤਾਂ ਵੀ ਸੁਪਨੇ ਉਸੇ ਘਰਾਂ ਦੇ ਆਉਂਦੇ ਨੇ। ਤੁਹਾਨੂੰ ਪਿੰਡਾਂ ਵਾਲੇ ਘਰ ਦੇ ਸੁਪਨੇ ਆਉਂਦੇ, ਤੁਹਾਨੂੰ ਨਵੇਂ ਘਰ ਦਾ ਸੁਪਨਾ ਵੀ ਨਹੀਂ ਆਉਂਦਾ। ਤੇ ਤੁਹਾਡੇ ਚੇਤਿਆਂ 'ਚੋਂ ਪੁਰਾਣੇ ਘਰ, ਪੁਰਾਣੀਆਂ ਗਲੀਆਂ ਮੁਹੱਲੇ ਕਦੇ ਮਨਫੀ ਨਹੀਂ ਹੁੰਦੇ। ਤੇ ਇੱਥੇ ਤਾਂ ਤੁਸੀਂ ਆਪ ਛੱਡ ਕੇ ਵੀ ਨਵੇਂ ਘਰਾਂ 'ਚ ਨਹੀਂ ਆਏ ਸੀ, ਇਹ ਤਾਂ ਉਜਾੜੇ ਗਏ ਲੋਕ। ਤੇ ਅਜੇ ਤੱਕ ਉਹਨਾਂ ਦਾ ਮੁੜ ਵਸੇਵਾ ਵੀ ਨਹੀਂ ਹੈਗਾ। ਘਰ ਫੂਕਤੇ, ਕਾਰੋਬਾਰ ਫੂਕਤੇ, ਦੁਕਾਨਾਂ ਫੂਕਤੀਆਂ, ਬੱਸਾਂ, ਕਾਰਾਂ, ਟਰੱਕਾਂ, ਰੇਲਾਂ 'ਚੋਂ ਲਾ ਕੇ ਮਾਰਤੇ। ਤੇ ਅਸੀਂ ਅਜੇ ਵੀ ਗਵਾਹ ਲੱਭਦੇ ਫਿਰਦੇ ਹਾਂ ਜੀ। ਕਿ ਸਾਰੀ ਦਿੱਲੀ ਗਵਾਹ ਨਹੀਂ ਸੀ ਇਸ ਘਟਨਾ ਦੀ? ਕਿ ਸਾਰੇ ਅਧਿਕਾਰੀ, ਅਫਸਰ, ਰਾਜਨੀਤਿਕ ਧਿਰ ਜਿੰਨੇ ਦਿੱਲੀ 'ਚ ਰਹਿੰਦੇ ਨੇ, ਕਿ ਉਹ ਗਵਾਹ ਨਹੀਂ ਹੈਗੇ? ਕਿ ਜਿਹੜੇ ਆਪਣੇ ਆਪ ਨੂੰ ਸੱਚੇ ਇਨਸਾਨ ਕਹਿੰਦੇ ਨੇ, ਉਹ ਗਵਾਹ ਨਹੀਂ ਹੈਗੇ? ਕਿਉਂ ਨਹੀਂ ਕਿਸੇ ਨੇ ਜੇਰਾ ਦਿਖਾਇਆ ਸਾਹਮਣੇ ਆਉਣ ਦਾ? ਕਿਉਂ ਨਹੀਂ ਕਿਸੇ ਨੇ ਹਿੰਮਤ ਦਿਖਾਈ? ਮਤਲਬ ਜਿਹੜੇ ਪਰਿਵਾਰਾਂ ਦੇ ਜੀ ਗਏ ਉਹੀ ਲੜਾਈ ਲੜਨ। ਇਹ ਸਮਾਜ ਦਾ ਚਿੱਤਰਨ ਹੈ ਨਾ। ਉਸ ਤੋਂ ਬਾਅਦ ਵੀ ਕਿੰਨਾ ਕੁਛ ਇੱਥੇ, ਗੋਧਰਾ ਕਾਂਡ, ਬਲਡੋਜ਼ਰ ਕਾਂਡ, ਕਿੰਨਾ ਕੁਛ ਹੋ ਰਿਹਾ। ਸੋ ਵਰਤਾਰਾ ਲਗਾਤਾਰ ਵਾਪਰ ਜਾ ਰਿਹਾ, ਪਰ ਅਸੀਂ ਪਿੱਠ ਕਰ ਲੈਣਾ। ਮਨੀਪੁਰ ਸਾਡੇ ਸਾਹਮਣੇ ਕਿੱਡੇ ਵੱਡੀ ਉਦਾਹਰਨ ਖੜੀ ਹੈ ਨਾ, ਕਿ ਉੱਥੇ ਸਾਰਾ ਕੁਝ ਵਾਪਰਿਆ, ਕਿੰਨਾ ਕੁ ਇਨਸਾਫ। ਪਰ ਜਦੋਂ ਆਪਾਂ ਦਿੱਲੀ ਸਿੱਖ ਕਤਲੇਆਮ ਦੇ ਹਵਾਲੇ ਨਾਲ ਦੇਖਦੇ ਹਾਂ, ਤਾਂ ਸੱਜਣ ਕੁਮਾਰ ਅੱਜ ਕੱਲ੍ਹ ਜੇਲ੍ਹ 'ਚ ਨੇ। ਪਹਿਲਾਂ ਹੀ ਇੱਕ ਹੋਰ ਮਾਮਲੇ 'ਚ ਉਹਨਾਂ ਨੂੰ ਲੰਘੇ ਕੁਝ ਦਿਨ ਪਹਿਲਾਂ ਹੀ ਸਜ਼ਾ ਹੋਈ ਹੈ। ਤੇ ਹੁਣ ਪਿਓ ਪੁੱਤਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਦੇ ਕਤਲ ਦੇ ਮਾਮਲੇ 'ਚ ਸੱਜਣ ਕੁਮਾਰ ਦੋਸ਼ੀ ਪਾਇਆ ਗਿਆ ਤੇ ਉਹਨੂੰ
ਤੈਅ ਮੰਨਿਆ ਜਾ ਰਿਹਾ ਕਿ ਘੱਟੋ ਘੱਟ ਉਮਰ ਕੈਦ 20 ਸਾਲਾਂ ਤੋਂ ਹੋਰ ਹੋ ਜਾਣੀ ਹੈ। ਚਲੋ ਦੇਖਦੇ ਹਾਂ ਜੀ ਕਿ ਇਹ ਫਾਂਸੀ ਸਜ਼ਾ ਹੁੰਦੀ ਹੈ ਜਾਂ ਉਮਰ ਕੈਦ। ਜੇ ਉਮਰ ਕੈਦ ਹੁੰਦੀ ਹੈ ਤਾਂ ਪਹਿਲਾਂ ਜਿਹੜੀ ਚੱਲ ਰਹੀ ਸਜ਼ਾ ਉਹਦੇ ਨਾਲ ਹੀ ਚੱਲੂਗੀ ਜਾਂ ਉਹ ਖਤਮ ਹੋਣ ਤੋਂ ਬਾਅਦ ਹੀ ਚੱਲੂਗੀ, ਇਹ ਵੀ ਇੱਕ ਸਵਾਲ ਖੜਾ। ਪਰ ਇਹ ਆਪਣੇ ਆਪ 'ਚ ਸਪਸ਼ਟ ਹੈ ਕਿ ਇਹ ਇਨਸਾਫ ਨਹੀਂ ਹੈ, ਇਹਨੂੰ ਇਨਸਾਫ ਦਾ ਨਾਂ ਨਹੀਂ ਤੁਸੀਂ ਆਖ ਸਕਦੇ। ਰਾਜਕਰਨ ਜੀ, ਕਮਿਸ਼ਨ 4 ਬਣੇ ਨੇ ਤੇ ਨਾਨਾਵਤੀ ਕਮਿਸ਼ਨ ਦੇ ਹਵਾਲੇ ਜੇਕਰ ਮੈਂ ਗੌਰ ਕਰਾਂ ਤਾਂ 587 ਦੇ ਕਰੀਬ FIR ਦਰਜ ਹੁੰਦੀਆਂ ਨੇ ਜੀ। 587 ਦੇ ਕਰੀਬ FIR ਦੇ ਵਿੱਚੋਂ 240 FIR ਹੁਣ ਤੱਕ ਰੱਦ ਹੋ ਚੁੱਕੀਆਂ ਨੇ, ਜਿਹੜੀਆਂ ਬੰਦ ਹੋ ਗਈਆਂ, ਮਤਲਬ ਫਾਈਲ ਬੰਦ ਹੋ ਗਈ, ਕਲੋਜ਼ ਹੋ ਗਈ ਕਿ ਕੋਈ ਤੱਥ ਨਹੀਂ ਹੈਗਾ, ਸਬੂਤ ਨਹੀਂ ਹੈਗਾ ਜੀ, ਬੰਦਾ ਨਹੀਂ ਮਿਲਿਆ ਜੀ, ਆਹ ਨਹੀਂ ਮਿਲਿਆ। 240 ਬੰਦ ਹੋ ਗਈਆਂ। 250 ਦੇ ਕਰੀਬ ਹੋਰ ਅਜਿਹੇ ਕੇਸ ਨੇ ਜਿਨ੍ਹਾਂ 'ਚ ਮੁਲਜ਼ਮ ਬਰੀ ਹੋ ਚੁੱਕੇ ਨੇ ਤੇ ਜੀ ਇਹ 490 ਤਾਂ ਨਿਬੜ ਗਈਆਂ। 587 ਸੌ 490 ਤਾਂ ਨਿਬੜ ਗਈਆਂ, 190 95 200 ਦੇ ਗੇੜ 'ਚ ਬਚੀਆਂ, ਹੈ ਨਾ। ਚਲੋ ਆਪਾਂ ਜੇ ਇਸ ਹਵਾਲੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਭਾਈ ਜੀ ਹਾਂ 100 ਤੋਂ ਘੱਟ ਬਚੀਆਂ ਮਤਲਬ, ਹੈ ਨਾ। ਸੋ ਹੁਣ ਇੱਥੋਂ ਹਿਸਾਬ ਲਾ ਲਓ ਕਿ ਸਥਿਤੀ ਕੀ ਹੈ। ਹੁਣ ਇਹ ਤੋਂ ਅੱਗੇ ਆ ਜਾਓ। ਅੱਜ ਦੀ ਤਰੀਕ 'ਚ 28 ਕੇਸ ਨੇ ਜਿਨ੍ਹਾਂ 'ਚ ਸਜ਼ਾ ਹੋਈ ਹੈ। ਕਹਿੰਦੇ 41 ਸਾਲਾਂ ਬਾਅਦ 587 ਤੁਰੀਆਂ ਆਉਂਦੀਆਂ FIR ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਿ 28 ਕੇਸਾਂ 'ਚ ਸਜ਼ਾ ਹੋਈ ਹੈ ਜੀ, ਤੇ 20 ਕੇਸ ਮਤਲਬ ਕਿ ਅੱਜ ਦੀ ਤਰੀਕ 'ਚ ਅਦਾਲਤ 'ਚ ਚੱਲ ਰਹੇ ਨੇ ਜਿਹੜੇ ਹੈਗੇ ਨੇ ਹਾਲੇ। ਸੋ ਸੱਜਣ ਕੁਮਾਰ ਸਮੇਤ ਕਹਿੰਦੇ 40-50 ਬੰਦੇ ਹੈਗੇ ਨੇ ਜਿਨ੍ਹਾਂ ਨੂੰ ਕਤਲ ਦੇ ਮਾਮਲੇ 'ਚ ਸਜ਼ਾ ਵਗੈਰਾ ਹੋਈ ਹੈ। ਸੋ ਆਹ ਸਾਰੀ ਪ੍ਰਕਿਰਿਆ ਆਪਣੇ ਆਪ 'ਚ ਸਾਡੇ ਸਾਹਮਣੇ ਸੱਚ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਆਹ ਇਨਸਾਫ ਦਾ ਪੈਮਾਨਾ ਹੈ। ਤੇ ਇਸ ਸਥਿਤੀ ਦੇ ਵਿੱਚ ਬੇਸ਼ੱਕ ਮਤਲਬ ਕਿ ਇਹ ਪਹਿਲੂ ਸਪਸ਼ਟ ਰੂਪ 'ਚ ਰਿਹਾ ਕਿ ਖੇਤਰੀ ਧਰਨੇ ਦੀ ਲੜਾਈ ਲੜੀ, ਸ਼੍ਰੋਮਣੀ ਅਕਾਲੀ ਦਲ ਇਹਦੇ ਲਈ ਚਾਰਜ ਕਰਦਾ ਰਿਹਾ, ਸ਼੍ਰੋਮਣੀ ਕਮੇਟੀ ਇਹਦੇ ਲਈ ਪਹਿਰੇਦਾਰੀ ਕਰਦੀ ਰਹੀ, ਦਿੱਲੀ ਕਮੇਟੀ ਕਰਦੀ ਰਹੀ, ਕੁਝ ਵਕੀਲ ਆਪਣੇ ਪੱਧਰ ਤੇ ਕੰਮ ਕਰਦੇ ਰਹੇ। ਪਰ ਕੀ ਜਥੇਬੰਦਕ ਤੌਰ ਤੇ ਉੱਤੇ ਓਡਾ ਬੜਾ ਕੰਮ ਹੋਇਆ ਜਿੱਡਾ ਬੜਾ ਹੋਣਾ ਚਾਹੀਦਾ ਸੀ ਜੀ? ਕੀ ਅਕਾਲੀ ਦਲ ਨੇ, ਕਾਂਗਰਸ ਤਾਂ ਉਹਨਾਂ ਚਾਹੁੰਦੀ ਹੈ ਨਾ ਜਿਹੜੀ ਇਹਦੇ ਪਿੱਛੇ ਡਿਜ਼ਾਈਨ ਦੱਸਿਆ ਜਾਂਦਾ ਹੈ ਨਾ, ਜਾਂ ਜਿਹਦਾ ਜਨਤਕ ਬਿਆਨ ਹੈ ਕਿ ਬੜਾ ਪੇਰ ਗਿਰਤਾ ਤੋਂ ਧਰਤੀ ਹਿਲਦੀ, ਮਤਲਬ ਜਸਟੀਫਾਈ ਕਰ ਰਹੇ ਹੋ ਤੁਸੀਂ ਕਤਲੋਗਾਰਤ ਨੂੰ। ਕਾਂਗਰਸ ਤਾਂ ਉਸ ਕਟਹਿਰੇ 'ਚ ਖੜੀ ਹੈ। ਪਰ ਜਦੋਂ ਕਿਤਾਬਾਂ ਦੇ ਪੰਨੇ ਫਰੋਲੋ ਤੁਸੀਂ ਲਹੂ ਭੀਜੇ ਇਹ ਇਤਿਹਾਸ ਨੂੰ ਪੜ੍ਹੋ ਤਾਂ ਉਹਦੇ ਵਿੱਚ ਇਹ ਵੀ ਆਉਂਦਾ ਕਿ RSS ਦੇ ਨੇੜਲੇ ਵੀ ਇਸ ਕਤਲੋਗਾਰਤ 'ਚ ਸ਼ਾਮਲ ਹੋ ਗਏ ਸੀ ਜੀ, ਉਹਨਾਂ ਦਾ ਵੀ ਉੱਥੇ ਦਿੱਲੀ 'ਚ ਬੈਠਿਆਂ ਦਾ ਰੋਲ ਰਿਹਾ। ਫਿਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ BJP ਨਾਲ ਸਾਂਝਗਾਠ 'ਚ ਰਹੀ। ਜਿਹੜੀ BJP ਅੱਜ ਢੋਲ ਵਜਾ ਰਹੀ ਹੈ ਕਿ ਅਸੀਂ ਇਨਸਾਫ ਦਿਵਾ ਰਹੇ ਹਾਂ, ਤੇ ਇਨਸਾਫ ਤਾਂ ਫਿਰ ਬਾਦਲ ਸਾਹਿਬ ਦੇ ਰਾਜ 'ਚ ਮਿਲ ਜਾਣਾ ਚਾਹੀਦਾ ਸੀ, ਜਦੋਂ ਵਾਜਪਾਈ ਨਾਲ ਵੀ ਗੱਠਜੋੜ ਸੀ, ਜਦੋਂ ਮੋਦੀ ਨਾਲ ਵੀ ਗੱਠਜੋੜ ਸੀ। ਉਸ ਸਮੇਂ ਕਿੰਨੀ ਸ਼ਿੱਦਤ। ਸੋ ਇਸ ਲਈ ਕੀ ਤੁਹਾਡੀ ਕੋਸ਼ਿਸ਼ ਵੀ ਸਿਰਫ ਰਾਜਨੀਤਿਕ ਅਹੁਦਿਆਂ ਤੱਕ ਦੇ ਹਵਾਲੇ ਨਾਲ ਸੀ ਜਾਂ ਦਿਖਾਉਣ ਤੱਕ ਦੇ ਹਵਾਲੇ ਨਾਲ ਸੀ? ਜੋ ਰੋਲ ਖੇਤਰੀ ਪਾਰਟੀ ਨੂੰ ਹੋਣਾ ਚਾਹੀਦਾ ਸੀ ਉਹਨੇ ਵੀ ਨਹੀਂ ਨਿਭਾਇਆ। ਤੇ ਇਹ ਸਾਰੀ ਪ੍ਰਕਿਰਿਆ 'ਚ ਆਉਂਦਿਆਂ ਲੋਕ ਆਪਣੀ ਲੜਾਈ ਆਪੇ ਲੜ ਰਹੇ ਨੇ, ਤੇ ਉਹਦੇ ਵਿੱਚੋਂ ਇੰਨੇ ਕੁ ਨੂੰ ਇਨਸਾਫ ਕਿਵੇਂ ਆਖੀਏ, ਸਵਾਲ ਖੜਾ। ਬਿਲਕੁਲ ਐਂਗਲ ਜਿਹੜਾ ਤੁਸੀਂ ਨਾਲ ਜਿਹੜਾ ਜ਼ਿਕਰ ਕੀਤਾ ਨਾ ਵੀ ਭਾਜਪਾ ਜਿਹੜਾ ਹੁਣ ਇਸ ਤਰੀਕੇ ਨਾਲ ਕਹਿ ਰਹੀ ਆ, ਇਹ ਇੱਕ ਪੰਜਾਬ ਨੂੰ ਮੁੱਖ ਰੱਖਦੇ ਹੋਏ ਇੱਕ ਰਾਜਨੀਤਿਕ ਪੈਂਤੜਾ ਵੀ ਹੈ। ਇੱਕ ਇਸ ਐਂਗਲ ਤੋਂ ਵੀ ਆਪਾਂ ਦੇਖਦੇ ਹਾਂ ਇਸ ਨੂੰ। ਬਿਲਕੁਲ ਬਿਲਕੁਲ ਦੇਖਦੇ ਹਾਂ ਜੀ। ਮਨਜਿੰਦਰ ਸਿਰਸਾ ਕੱਲ ਜਦੇ ਸਾਹਮਣੇ ਆਏ ਕਿ ਮੋਦੀ ਜੀ ਕਰਕੇ ਮੇਰਾ ਇਨਸਾਫ ਮੋਦੀ ਜੀ ਨੇ ਦਵਾਇਆ। ਸੋ ਇਸ ਲਈ ਇਸ ਨੂੰ ਕੈਸ਼ ਕਰਨ ਦੀ ਵੀ ਕੋਸ਼ਿਸ਼ ਹੋਏਗੀ, ਪਰ ਉਹ ਕਿੰਨਾ ਕੁ ਇਮੋਸ਼ਨਲ ਤੁਸੀਂ ਕੈਸ਼ ਕਰ ਸਕਦੇ ਹੋ ਇਸ ਨਾਤੇ ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਜੀ ਜੀ। ਅਗਲੀ ਦੀਪਕ ਜੀ ਗੱਲ ਕਰਦੇ ਆ, ਪੰਜਾਬ 'ਚ ਕਹਿੰਦੇ ਤਿਆਰ ਹੋ ਰਿਹਾ ਆ ਨਵਾਂ ਸ਼ੀਸ਼ ਮਹਿਲ। ਬਿਲਕੁਲ ਜੀ, ਆਉਂਦੇ ਸਮੇਂ 'ਚ ਹੋ ਸਕਦਾ ਹੈ ਸ਼ੀਸ਼ ਮਹਿਲ ਹੋਵੇ, ਤੇ ਇਹ ਵੀ ਹੋ ਸਕਦਾ ਕਿ ਸ਼ੀਸ਼ ਮਹਿਲ 'ਚ ਜਿਹੜਾ ਪੁਰਾਣਾ ਪੰਛੀ ਦਿੱਲੀ 'ਚ ਰਹਿੰਦਾ ਸੀ ਉਹੀ ਪੰਛੀ ਇੱਥੇ ਰਹਿਣ ਲੱਗ ਜਾਵੇ। ਇਹ ਵੀ ਕੋਈ ਬੜੀ ਗੱਲ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਲਈ ਕਹਿੰਦੇ ਜੀ ਜਲੰਧਰ ਦੇ ਵਿੱਚ ਇੱਕ ਨਵਾਂ ਮਹਿਲ ਤਿਆਰ ਹੋ ਰਿਹਾ। ਵੈਸੇ ਤਾਂ ਜਦੋਂ ਜਲੰਧਰ 'ਚ ਜਿਮਨੀ ਚੋਣ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਘਰ ਉੱਥੇ ਕਿਰਾਏ ਤੇ ਲਿਆ ਸੀ। ਹਾਂਜੀ। ਤੇ ਉਹ ਘਰ ਅਜੇ ਹੈਗਾ, ਤੇ ਉਹ ਘਰ ਦੀ ਰੈਨੋਵੇਸ਼ਨ ਵੀ ਖੂਬ ਚੰਗੀ ਤਰ੍ਹਾਂ ਹੋਈ ਸੀ। ਤੇ ਉੱਥੇ ਉਹ ਪਰ ਥੋੜਾ ਜਿਹਾ ਘਰੋਂ ਸ਼ਹਿਰ ਤੋਂ ਥੋੜਾ ਬਾਹਰ ਹੈ, ਕੈਂਟ ਏਰੀਏ 'ਚ ਪੈਂਦਾ ਹੈ, ਤੇ ਆਮ ਮਤਲਬ ਕਿ ਲੋਕਾਂ ਨੂੰ ਤੱਕ ਪਹੁੰਚ ਵੀ ਕਹਿੰਦੇ ਸ਼ਾਇਦ ਔਖੀ ਹੈ, ਜਾਂ ਇਹ ਬਹਾਨਾ ਹੈ ਕਿ ਔਖੀ ਹੈ। ਵੈਸੇ ਤਾਂ ਬਾਹਰ ਏਰੀਏ 'ਚ ਵਧੀਆ ਹੁੰਦਾ, ਚਲੋ। ਪਰ ਫਿਰ ਵੀ ਉਹ ਕਹਿੰਦੇ ਜੀ ਕਿ ਉੱਥੋਂ ਬੈਠ ਕੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਜਿਮਨੀ ਚੋਣ ਲੜੀ ਸੀ, ਜਾਂ ਉਹਨਾਂ ਦੀ ਧਰਮ ਪਤਨੀ ਉਸ ਸਮੇਂ ਉੱਥੇ ਦਰਬਾਰ ਲਾਉਂਦੀ ਸੀ, ਜਨਤਾ ਦਰਬਾਰ, ਤੇ ਉਸ ਦੌਰਾਨ ਹੀ ਉਹਨਾਂ ਨੇ ਜਲੰਧਰ ਵਾਸੀਆਂ ਦੇ ਨਾਲ ਦੁਆਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਹਫ਼ਤੇ 'ਚ 3 ਕੁ ਦਿਨ ਘੱਟੋ ਘੱਟ ਇੱਥੇ ਆ ਕੇ ਰਿਹਾ ਕਰੂੰਗਾ।
ਉਹਨਾਂ ਦਿਨਾਂ 'ਚ ਇੱਕ ਨਜ਼ਰ 'ਚ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਗਿਆ ਸੀਗਾ, ਜਿਹੜਾ ਵਿਰਾਸਤੀ ਘਰ ਹੈ ਅਸਲ ਦੇ ਵਿੱਚ। ਅੱਛਾ। ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ। ਉੱਥੇ 140 ਤੋਂ ਵੱਧ ਕਮਿਸ਼ਨਰ ਰਹਿ ਚੁੱਕੇ ਨੇ। ਮਤਲਬ ਹਾਲ ਹੀ 'ਚ ਉਹ ਕਮਿਸ਼ਨਰ ਦੇ ਰਿਟਾਇਰਮੈਂਟ ਤੋਂ ਬਾਅਦ ਉਹ ਜਦੋਂ ਖਾਲੀ ਹੋਇਆ ਤਾਂ ਸਰਕਾਰ ਨੇ ਆਪਣੇ ਕੰਟਰੋਲ 'ਚ ਕਰ ਲਿਆ ਤੇ ਹੁਣ ਉਹਦੀ ਰੈਨੋਵੇਸ਼ਨ ਚੱਲ ਰਹੀ ਹੈ। ਰਾਜਕਰਨ ਵੀਰ ਜੀ 177 ਸਾਲ ਪੁਰਾਣਾ ਘਰ ਹੈ। ਅੱਛਾ ਜੀ। ਹਾਂਜੀ। ਤੇ ਉਸ ਘਰ ਦੇ ਅੰਦਰ ਪੂਰੇ ਬਾਗ ਬਗੀਚੇ ਨੇ, ਸੈਰਗਾਹ ਏ, ਨਹਾਉਣ ਵਾਲਾ ਤਲਾਅ ਤਲੂ ਹੈ ਨਾ, ਬੜੇ ਹਾਲ ਨੇ ਨਾ, ਪੂਰਾ ਵਿਰਾਸਤੀ ਰੂਪ ਹੈ, ਖੇਲ ਮੈਦਾਨ ਹੈ, ਸਾਰਾ ਕੁਛ ਹੈ। ਤੇ ਹੁਣ ਉੱਥੇ ਨਵੇਂ ਗਲੀਚੇ, ਨਵੇਂ ਸੋਫੇ ਹੈ ਨਾ, ਬਾਥਰੂਮ 'ਚ ਨਵੇਂ ਪਰਦੇ, ਜੇ ਉਹ ਡਰਾਇੰਗ ਰੂਮ 'ਚ ਨਵੀਂ ਡਿਜ਼ਾਈਨਿੰਗ, ਸਾਰਾ ਕੁਝ ਤਿਆਰ ਹੋ ਰਿਹਾ। ਉਹਦੇ ਨਾਲ ਨਾਲ ਬਾਹਰ ਬੈਡਮਿੰਟਨ ਕੋਰਟ, ਵਾਲੀਬਾਲ ਕੋਰਟ, ਉਹਦੀਆਂ ਜਾਲੀਆਂ ਜੂਲੀਆਂ ਲੱਗ ਗਈਆਂ, ਨੈਟ ਨੂਟ ਲੱਗ ਗਿਆ, ਉਹ ਸਾਰਾ ਕੁਝ ਤਿਆਰ ਹੋ ਗਿਆ। ਸੋ ਇਸ ਲਈ ਇਹ ਪ੍ਰਕਿਰਿਆ ਖੂਬ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਤੇ ਕਿਹਾ ਇਹ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤਬਾਦਲਾ ਹੋ ਰਿਹਾ ਜੀ, ਮਤਲਬ ਚੰਡੀਗੜ੍ਹ ਤੋਂ ਜਲੰਧਰ ਜੀ। ਤੇ ਵਿਰੋਧੀ ਧਿਰਾਂ ਹੁਣੇ ਮੁਸਕਰਾਉਣ ਲੱਗ ਪਈਆਂ ਕਿ ਵੀ ਕੀ ਇਹ ਸਿਰਫ ਰੈਣ ਬਸੇਰਾ ਬਣਾਇਆ ਜਾ ਰਿਹਾ ਜਾਂ ਸ਼ੀਸ਼ ਮਹਿਲ ਤਿਆਰ ਕੀਤਾ ਜਾ ਰਿਹਾ। ਕਿਤੇ ਇਹ ਨਾ ਹੋਵੇ ਕਿ ਦਿੱਲੀ ਆ ਮੰਗ ਇੱਥੇ ਵੀ ਇੱਕ ਸ਼ੀਸ਼ ਮਹਿਲ ਦਾ ਘੁਟਾਲਾ ਕੱਲ ਨੂੰ ਨਿਕਲਿਆ ਹੋਵੇ, ਕੱਲ ਨੂੰ ਇਹ ਨਿਕਲਿਆ ਹੋਵੇ। ਕੋਈ ਰਾਜਨੀਤਿਕ ਤਰ੍ਹਾਂ ਇਸ ਪੱਖੋਂ ਵੀ ਨਜ਼ਰ ਰੱਖ ਰਹੀ ਹੈ। ਦੂਸਰੇ ਪਾਸੇ ਕੁਝ ਰਾਜਨੀਤਿਕ ਤਰ੍ਹਾਂ ਦੇ ਇਹ ਵੀ ਮੰਨਣਾ ਕਿ ਕੇਜਰੀਵਾਲ ਜਿੱਦਣ ਤੋਂ ਪਾਰਟੀ ਬਣਾਈ ਆ ਉਹਨੇ 2012 ਚ, 11 ਚ ਅੰਦੋਲਨ ਸੀ, 12 ਚ ਪਾਰਟੀ ਬਣਾਈ, 13 ਚ ਸੱਤਾ ਚ ਆ ਗਿਆ ਸੀ ਜੀ। ਸੋ 2013 ਤੋਂ ਲੈ ਕੇ 2025 ਤੱਕ ਉਹ ਸੱਤਾ ਚ ਰਿਹਾ ਤੇ ਹੁਣ ਉਹਨੂੰ ਖਾਸ ਘਰਾਂ ਚ, ਵੱਡੇ ਘਰਾਂ ਚ ਗੋਲ ਮੇਜ਼ਾਂ ਤੇ ਬੈਠ ਕੇ ਰੋਟੀ ਖਾਣ ਦੀ ਆਦਤ ਹੋ ਗਈ ਹੈ। ਇਸ ਲਈ ਹੁਣ ਉਹ ਸਧਾਰਨ ਘਰ ਚ ਨਹੀਂ ਰਹਿ ਸਕਦਾ। ਇਸ ਲਈ ਕੀ ਇਹ ਘਰ ਉਹਦੇ ਲਈ ਤਿਆਰ ਹੋ ਰਿਹਾ। ਬਹਾਨਾ ਮੁੱਖ ਮੰਤਰੀ ਦਾ ਤੇ ਰਿਹਾ ਕਰੂਗਾ ਉਹ ਆ ਕੇ। ਇਹ ਵੀ ਚਰਚਾਵਾਂ ਜੋਰਾਂ ਸ਼ੋਰਾਂ ਤੇ ਨੇ। ਚਲੋ ਆਉਂਦਾ ਵਕਤ ਦੱਸ ਦੂਗਾ ਜੀ। ਪਰ ਫਿਰ ਇਹ ਗੱਲ ਦਰੁਸਤ ਹੈ ਕਿ ਜਲੰਧਰ ਦੀ 12ਦਰੀ ਦੇ ਵਿੱਚ ਸਥਿਤ 177 ਸਾਲ ਪੁਰਾਣਾ ਵਿਰਾਸਤੀ ਘਰ ਹੈ ਨਾ, ਜਿਹਦੇ ਪਿੱਛੇ ਐਨ ਇਤਿਹਾਸਕ ਜਿਮਖਾਨਾ ਲੱਗਦਾ ਹੈ ਨਾ, 12ਦਰੀ ਇਤਿਹਾਸਕ ਇਮਾਰਤ ਦੇ ਵਿੱਚ 4 ਤਾਂ ਡਰਾਇੰਗ ਰੂਮ ਨੇ ਜੀ ਹੈ ਨਾ, 4 ਸੌਣ ਵਾਲੇ ਕਮਰੇ ਨੇ ਹੈ ਨਾ, 3 ਕੰਮ ਕਰਨ ਵਾਲੇ ਵਿੰਗ ਬਣੇ ਹੋਏ ਜਿੱਥੇ ਦਫ਼ਤਰ ਬੈਠ ਕੇ, ਇੱਕ ਬਰਾਮਦਾ ਹੈ ਨਾ, ਸਹਾਇਕ ਕਰਮਚਾਰੀਆਂ ਦੇ ਲਈ 10 ਤੋਂ ਵੱਧ ਕਮਰੇ ਨੇ ਹੈ ਨਾ, ਤੇ 2 ਇਹਦੇ ਵਿੱਚ ਪਰਿਵਾਰਕ ਫਲੈਟ ਨੇ। ਪਿਛਲੇ ਪਾਸੇ ਘਰ ਦੇ ਸਾਹਮਣੇ ਇੱਕ ਵੱਡਾ ਬਗੀਚਾ ਬਣਿਆ ਹੋਇਆ ਹੈ, ਇਹਦੇ ਪਿੱਛੇ ਪ੍ਰਸਿੱਧ ਜਿਮਖਾਨਾ ਕਲੱਬ ਹੈ। ਸੋ ਇਸ ਲਈ ਇਹ ਪੂਰਾ ਇੱਕ ਸ਼ੀਸ਼ ਮਹਿਲ ਦੇ ਰੂਪ ਚ ਕਹਿੰਦੇ ਜੀ ਇਹਨੂੰ ਤਿਆਰ ਕੀਤਾ ਜਾ ਰਿਹਾ। ਸੋ ਦੇਖਦੇ ਹਾਂ ਜੀ, ਤਬਾਦਲਾ ਤੈਅ ਆ ਕਿ ਦਿੱਲੀ ਵਾਲਾ ਪੰਛੀ ਰਹਿੰਦਾ ਕਿ ਚੰਡੀਗੜ੍ਹ ਵਾਲਾ ਪੰਛੀ, ਇਹ ਹੁਣ ਆਉਣ ਵਾਲਾ ਵਕਤ ਦੱਸੂਗਾ। ਇਸ ਹੌਸਲੇ ਚ ਰਹਿਣ ਪਾਉਣਾ। 11 ਏਕੜ ਦੇ ਵਿੱਚ ਆ ਦੀਪਕ ਜੀ, ਤੇ ਸਿਵਲ ਲਾਈਨ ਦੇ ਨਾਲ ਹੀ ਆ। ਗੂਗਲ ਇਜ਼ ਗੋਡ। ਗੂਗਲ ਇਜ਼ ਗੋਡ, ਸਹੀ ਗੱਲ ਆ। ਨਾਲ ਦੇ ਨਾਲ ਹੀ ਦੱਸ ਦਿੰਦੇ ਆ ਸਾਰਾ ਕੁਛ ਵੀ ਕਿੱਥੇ ਕਿੱਥੇ ਜਿਹੜਾ ਚੀਜ਼ ਹੈਗੀ ਆ। ਅਗਲੀ ਜਿਹੜੀ ਗੱਲ ਕਰੀਏ ਦੀਪਕ ਜੀ, ਦਿੱਲੀ ਦੀ ਸਾਂਝੀ ਪ੍ਰੈਸ ਕਾਨਫਰੰਸ ਤੋਂ ਬਾਅਦ ਚ ਸਵਾਲ ਆ ਗਿਆ ਵੀ ਹੁਣ ਕੇਜਰੀਵਾਲ ਨੇ ਕੱਲੇ ਕੱਲਿਆਂ ਨੂੰ ਮਿਲੇ ਆ। ਇਹ ਜਿਹੜੇ ਮੂੰਹ ਉਤਰੇ ਸੀ ਇਹੀ ਤਾਂ ਨਹੀਂ ਸੀ ਵੀ ਉਹਨਾਂ ਨੂੰ ਪਤਾ ਸੀ ਵੀ ਕੱਲੇ ਕੱਲਿਆਂ ਦੀ ਕਲਾਸ ਲੱਗਣ ਵਾਲੀ ਹੈ। ਰਾਜਕਰਨ ਵੀਰ ਜੀ, ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਉਸ ਮੌਕੇ ਅਮਨ ਅਰੋੜਾ ਔਰ ਹਰਪਾਲ ਚੀਮਾ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੇ ਮੂੰਹ ਉਤਰੇ ਨੇ ਤੇ ਪਰ ਲੀਡ ਮੁੱਖ ਮੰਤਰੀ ਭਗਵੰਤ ਮਾਨ ਹੀ ਕਰ ਰਹੇ ਸੀ। ਬੈਠਕ 'ਚ ਵੀ ਉਹਨਾਂ ਨੂੰ ਮਾਈਕ ਮਿਲਿਆ, ਬਾਹਰ ਆ ਕੇ ਪ੍ਰੈਸ ਕਾਨਫਰੰਸ ਉਹਨਾਂ ਨੇ ਸੰਬੋਧਨ ਕੀਤੀ। ਫਿਰ ਉਹਨਾਂ ਦੇ ਬੋਲ ਕਿਉਂ ਉਖੜੇ ਸੀ? ਉਹਨਾਂ ਦੇ ਸ਼ਬਦ ਕਿਉਂ ਨਹੀਂ ਸਾਥ ਦੇ ਰਹੇ ਸੀ? ਉਹਨਾਂ ਦੇ ਬੁੱਲਾਂ ਤੇ ਸਿੱਕੜੀ ਕਿਉਂ ਸੀ? ਇਹ ਸਵਾਲ ਤੁਰਿਆ ਆਉਂਦਾ ਰਿਹਾ। ਹੁਣ ਇਹਨੂੰ ਕੜੀ ਦਰ ਕੜੀ ਸਮਝਿਓ ਜੀ। ਜਦੋਂ ਸਾਂਝੀ ਬੈਠਕ ਹੁੰਦੀ ਹੈ ਜਿਹਦੇ ਵਿੱਚ ਕੁਝ ਐਮਐਲਏ ਸਾਡੇ ਨਹੀਂ ਗਏ, ਕੁਵਰ ਵਿਜੇ ਪ੍ਰਤਾਪ ਨਹੀਂ ਗਿਆ, ਨਿੱਜਰ ਸਾਹਿਬ ਨਹੀਂ ਗਏ, ਕੁਝ ਹੋਰ ਐਮਐਲਏ ਨਹੀਂ ਗਏ, ਚਲੋ ਕੁੱਲ ਮਿਲਾ ਕੇ 80-85 ਜਿੰਨੇ ਐਮਐਲਏ ਪਹੁੰਚੇ ਸੀ, ਉਹਨਾਂ ਦੀ ਜਦੋਂ ਸਾਂਝੀ ਬੈਠਕ ਹੁੰਦੀ ਆ ਉਹਦੇ ਵਿੱਚ ਮੰਤਰੀ ਵੀ ਬੈਠੇ ਸੀ, ਮੁੱਖ ਮੰਤਰੀ ਵੀ ਬੈਠੇ ਸੀ। ਆਪਾਂ ਇਕੱਲੇ ਗੱਲ ਕੀਤੀ ਕਿ 8 ਮਿੰਟ ਬੈਠਕ ਹੋਈ ਆ, 2 ਮਿੰਟ ਸੰਦੀਪ ਪਾਠਕ ਬੋਲੇ, 4 ਮਿੰਟ ਕੇਜਰੀਵਾਲ ਬੋਲੇ, 2 ਮਿੰਟ ਭਗਵੰਤ ਮਾਨ ਬੋਲੇ। ਪਰ ਉੱਥੇ ਕੇਜਰੀਵਾਲ ਨੇ ਸਾਰੇ ਐਮਐਲਏਆਂ ਦੀ ਸਾਂਝੀ ਬੈਠਕ ਦੇ ਵਿੱਚ 2 ਗੱਲਾਂ ਜਿਹੜੀਆਂ ਕਹੀਆਂ ਉਹ ਗੌਰ ਮੰਗਦੀਆਂ ਜੀ। ਪਹਿਲੀ ਗੱਲ ਕੇਜਰੀਵਾਲ ਨੇ ਕਹੀ ਕਿ ਫਿਕਰ ਨਾ ਕਰਿਓ, ਹੁਣ ਪੰਜਾਬ ਨੂੰ ਮੈਂ ਦੇਖੂਗਾ। ਤੁਸੀਂ ਆ ਮਰਝਾਈ ਚਿਹਰਿਆਂ ਦੇ ਨਾਲ ਕਿਉਂ ਬੈਠੇ ਹੋ? ਕੁਛ ਨਹੀਂ ਵਿਗੜਿਆ, ਚਿੰਤਾ ਨਾ ਕਰੋ, ਹਾਰ ਹੂਰ ਹੁੰਦੀ ਰਹਿੰਦੀ, ਹੁਣ ਆਪਾਂ ਪੰਜਾਬ ਤੇ ਫੋਕਸ ਕਰਨਾ, ਪੰਜਾਬ ਨੂੰ ਮੈਂ ਦੇਖੂਗਾ। ਦੂਸਰਾ, ਉਹਨਾਂ ਨੇ ਨਾਲ ਹੀ ਐਮਐਲਏ ਨੂੰ ਕਿਹਾ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ ਕੋਈ ਪ੍ਰੋਜੈਕਟ ਲਾਉਣਾ ਚਾਹੁੰਦੇ ਹੋ, ਕੋਈ ਕੰਮ ਕਰਨਾ ਚਾਹੁੰਦੇ ਹੋ ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਸੁਨੇਹਾ ਚੰਗਾ ਜਾਵੇ, ਮਜ਼ਬੂਤੀ ਨਾਲ ਕੰਮ ਕਰੋ। ਜੇ ਕੋਈ ਵੀ ਦਿੱਕਤ ਆਉਣ ਤਾਂ ਮੈਨੂੰ ਦੱਸਿਓ, ਮੈਂ ਹੱਲ ਕਰੂੰ। ਠੀਕ ਹੈ। ਇਹ 2 ਗੱਲਾਂ ਧਿਆਨ ਮੰਗਦੀਆਂ। ਉਸ ਤੋਂ ਬਾਅਦ 8 ਮਿੰਟਾਂ ਬਾਅਦ ਬੈਠਕ ਖਤਮ ਹੋ ਗਈ ਤੇ ਐਮਐਲਏ ਚਾਹ ਪਾਣੀ ਵਾਲੇ, ਰੋਟੀ ਵਾਲੇ ਪਾਸੇ ਨੂੰ ਹੋ ਗਏ ਤੇ ਫਿਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਸੱਦ ਲਏ।
5 ਮਿੰਟ ਕੈਬਨਿਟ ਮੰਤਰੀਆਂ ਨਾਲ ਬੈਠਕ ਹੋਈ ਆ ਉੱਥੇ। ਠੀਕ ਹੈ। ਉਸ 5 ਮਿੰਟ ਦੀ ਬੈਠਕ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਫਿਰ ਮੰਤਰੀਆਂ ਨੂੰ ਕਿਹਾ ਕਿ ਤੁਹਾਡਾ ਵਿਭਾਗ, ਤੁਹਾਡਾ ਮੰਤਰਾਲਾ, ਤੁਹਾਡਾ ਕੁਝ ਹੋਰ ਵੱਖਰਾ ਕਰਨ ਦੀ ਇੱਛਾ, ਕਿਸੇ ਤਰ੍ਹਾਂ ਦੀ ਕੋਈ ਫਾਈਲ ਤਿਆਰ ਕਰਦੇ ਹੋ, ਜੇਕਰ ਕੋਈ ਅਫਸਰ ਅੜਿੱਕਾ ਬਣਦਾ, ਕੋਈ ਅਫਸਰ ਉਸ ਪ੍ਰੋਜੈਕਟ ਨੂੰ ਪਾਸ ਨਹੀਂ ਕਰਦਾ, ਕੋਈ ਤੰਗ ਪਰੇਸ਼ਾਨ ਕਰਦਾ, ਕੋਈ ਹੋਰ ਮਸਲਾ ਆਉਂਦਾ, ਮੈਨੂੰ ਦੱਸਿਓ, ਮੈਂ ਕਰਾ ਕੇ ਦਊਂਗਾ। ਠੀਕ ਹੈ। ਇਸ ਪਹਿਲੂ ਦੇ ਕੀ ਅਰਥ ਨੇ ਕਿ ਅਰਵਿੰਦ ਕੇਜਰੀਵਾਲ ਆਪਣੇ ਐਮਐਲਏਆਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੱਕ ਨੂੰ ਇਹ ਕਹਿ ਰਹੇ ਨੇ ਕਿ ਮੈਂ ਪੰਜਾਬ ਦੇਖੂੰਗਾ, ਮੈਨੂੰ ਦੱਸਿਓ, ਮੈਂ ਮਸਲਾ ਹੱਲ ਕਰੂੰਗਾ। ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਕਿ ਪਾਰਟੀ ਪੱਧਰ ਤੇ ਮਸਲਾ ਆਵੇ, ਅਮਨ ਅਰੋੜਾ ਬੈਠਾ, ਸਰਕਾਰ ਪੱਧਰ ਤੇ ਮਸਲਾ ਆਵੇ, ਮੁੱਖ ਮੰਤਰੀ ਭਗਵੰਤ ਮਾਨ ਬੈਠਾ, ਉਹਨਾਂ ਕੋਲ ਜਾਇਓ। ਉਹਨਾਂ ਦਾ ਇਹ ਕਹਿਣਾ ਮੈਂ ਦੇਖੂੰਗਾ, ਫਿਰ ਤਾਂ ਸ਼ੰਕੇ ਸ਼ੋਭੇ ਵੱਧਦੇ ਨੇ ਕਿ ਸ਼ੀਸ਼ ਮਹਿਲ 'ਚ ਪਤਾ ਨਹੀਂ ਕਿੰਨੇ ਰਹਿਣਾ। ਫਿਰ ਤਾਂ ਸ਼ੰਕੇ ਸ਼ੋਭੇ ਵੱਧਦੇ ਨੇ ਕਿ ਕੀ ਕੱਲਾ ਮੁੱਖ ਮੰਤਰੀ ਦਾ ਰਹਿਸ਼ੀ ਤਬਾਦਲਾ ਹੀ ਹੋ ਰਿਹਾ ਕਿ ਵੈਸੇ ਵੀ ਤਬਾਦਲਾ ਹੋ ਸਕਦਾ ਵਾਕਈ। ਤੇ ਉਹ ਤਬਾਦਲੇ ਦੇ ਵਿੱਚ ਕੌਣ ਹੋ ਸਕਦਾ? ਕੁਝ ਤਾਂ ਪਹਿਲਾਂ ਹੀ ਕਹਿੰਦੇ ਸੀ ਕੇਜਰੀਵਾਲ ਆ ਸਕਦਾ। ਅਮਨ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕਹਿਤਾ ਸੀ ਕਿ ਇੱਥੇ ਹਿੰਦੂ ਚਿਹਰਾ ਵੀ ਮੁੱਖ ਮੰਤਰੀ, ਹਿੰਦੂ ਚਿਹਰਾ ਵੀ ਮੁੱਖ ਮੰਤਰੀ ਹੋ ਸਕਦਾ। ਇਹ ਥੋੜਾ ਕਿ ਬਾਹਰ ਲਾ ਕੇ ਵੀ ਤੁਸੀਂ ਬਿਠਾ ਲਓਗੇ ਇੱਥੇ। ਸੋ ਇਹ ਵੀ ਇੱਕ ਸਵਾਲ ਨਾਲ ਖੜਾ ਹੋ ਗਿਆ। ਪਰ ਗੱਲ ਇੱਥੇ ਹੀ ਨਹੀਂ ਮੁੱਕੀ। 8 ਮਿੰਟ, 5 ਮਿੰਟ ਤੇ ਉਸ ਤੋਂ ਬਾਅਦ ਇੱਕ 2-2.5 ਮਿੰਟ ਦੀ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਉੱਥੇ ਹੀ ਹੋਈ, ਕੱਲਿਆਂ ਦੀ। ਹੁਣ 2-2.5 ਮਿੰਟ ਦੀ ਬੈਠਕ ਦੇ ਹਵਾਲੇ ਨਾਲ ਕਿਹਾ ਤਾਂ ਇਹ ਜਾ ਰਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਪ੍ਰੈਸ ਕਾਨਫਰੰਸ 'ਚ ਆ ਬੋਲਣਾ, ਅੱਛਾ, ਤੁਸੀਂ ਏਦਾਂ ਜਾ ਕੇ ਗੱਲ ਕਰਨੀ। ਪਰ ਕੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਮਾਨ ਸਾਹਿਬ ਆਪਣਾ ਸਮਾਨ ਬਾਂਧ ਲੈ? ਕੀ ਅਜਿਹਾ ਵੀ ਕੁਝ ਕਹਿਤਾ? ਕਿਉਂ ਉਹਨਾਂ ਦੇ ਬੋਲ ਥਿਰਕੇ 2 ਮਿੰਟ 'ਚ? ਅਜਿਹਾ ਕੀ ਉਹਨਾਂ ਦੀ ਕੰਨ 'ਚ ਫੂਕ ਮਾਰਤੀ ਕਿ ਜਿਹੜਾ ਉਹਨਾਂ ਨੂੰ ਸ਼ਬਦ ਨਹੀਂ ਲੱਭ ਰਹੇ ਸੀ ਬੋਲਣ ਲੱਗੇ, ਜੀਭ ਅੜਕ ਰਹੀ ਸੀ? ਸੋ ਇਹਦਾ ਮਤਲਬ ਕੁਝ ਤਾਂ ਹੈ। ਪਰ ਉਸ ਸਮੇਂ ਤੱਕ ਹਰਪਾਲ ਚੀਮਾ ਤੇ ਅਮਨ ਅਰੋੜਾ ਦਾ ਚਿਹਰਾ ਉਤਰਿਆ ਸੀ। ਪਰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਬਾਕੀ ਆਪੋ ਆਪਣੇ ਥਾਵਾਂ ਟਿਕਾਣਿਆਂ ਨੂੰ ਤੁਰ ਪਏ। ਤੇ ਪਰ ਜਦੋਂ ਅਮਨ ਅਰੋੜਾ ਪੰਜਾਬ ਨੂੰ ਪਰਤ ਰਹੇ ਸੀ ਤਾਂ ਉਹਨਾਂ ਦਾ ਚਿਹਰਾ ਰੌਣਕ ਭਰਿਆ ਸੀ, ਖਿੜਿਆ ਸੀ। ਉਹਦੇ ਕੀ ਮਾਇਨੇ ਸਮਝੀਏ? ਫਰਕ ਪੈ ਗਿਆ। ਰਾਜਕਰਮਵੀਰ ਜੀ, ਪ੍ਰੈਸ ਕਾਨਫਰੰਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਕੁਲਤਾਰ ਸਿੰਘ ਸੰਧਮਾ ਨਾਲ ਕੱਲਿਆਂ ਬੈਠਕ ਕਰਦੇ ਨੇ। ਉਸ ਕੁਲਤਾਰ ਸਿੰਘ ਸੰਧਮਾ ਨਾਲ ਕੁਝ ਮਿੰਟਾਂ ਦੀ ਬੈਠਕ ਤੋਂ ਬਾਅਦ, ਕਿਉਂਕਿ ਜਦੋਂ ਕਪੂਰਥਲਾ ਹਾਊਸ 'ਚ ਬੈਠਕ ਸੀ, ਇਹ ਬੈਠਕ ਨਿਬੇੜ ਕੇ 8 ਮਿੰਟ, 5 ਮਿੰਟ, 2.5 ਮਿੰਟ, ਉਸ ਤੋਂ ਬਾਅਦ ਕੇਜਰੀਵਾਲ ਉੱਥੋਂ ਚਲੇ ਗਏ। ਸਾਂਝੀ ਪ੍ਰੈਸ ਕਾਨਫਰੰਸ ਹੋ ਗਈ। ਐਮਐਲਏ ਕਿਸੇ ਨੇ ਸ਼ਾਪਿੰਗ ਨੂੰ ਜਾਣਾ, ਕਿਸੇ ਨੇ ਕਿਸੇ ਨੂੰ ਮਿਲਣ ਗਿਲਣ ਜਾਣਾ, ਕਿਸੇ ਨੇ ਇੱਥੇ ਹੀ ਰਹਿਣਾ, ਕਿਸੇ ਨੇ ਵਾਪਸ ਜਾਣਾ, ਕੁਛ ਉਹ ਸਾਰੇ ਆਪੋ ਆਪਣੇ ਪਿੰਡ ਪੁੰਡ ਗਏ। ਉਹ ਤੋਂ ਬਾਅਦ ਸ਼ਾਮ ਢਲੀ ਤੋਂ ਕੇਜਰੀਵਾਲ ਜੀ ਕੁਲਤਾਰ ਸੰਧਮਾ ਨੂੰ ਕੱਲਿਆਂ ਮਿਲਦੇ ਨੇ ਤੇ ਕੁਲਤਾਰ ਸੰਧਮਾ ਤੋਂ ਬਾਅਦ ਉਹਦੇ ਨਾਲ ਮਿੰਟਾਂ ਦੀ ਬੈਠਕ ਹੈ ਤੇ ਅਮਨ ਅਰੋੜਾ ਨਾਲ ਕਹਿੰਦੇ ਘੰਟਾ ਬੱਧੀ ਬੈਠਕ ਹੈ। ਫਿਰ ਕੱਲਿਆਂ ਅਮਨ ਅਰੋੜਾ ਨਾਲ ਘੰਟਾ ਬੱਧੀ ਬੈਠਕ ਹੁੰਦੀ ਹੈ। ਹੁਣ ਇਹਦੇ ਕੀ ਅਰਥ ਹੋਣਗੇ ਕਿ ਕੀ ਕੁਝ ਵੱਡਾ ਹੋਣ ਜਾ ਰਿਹਾ ਪੰਜਾਬ 'ਚ, ਜਾਂ ਨੁਕਤੇ ਹੀ ਸਮਝਾਏ ਨੇ ਅਮਨ ਅਰੋੜਾ ਨੂੰ ਕਿ ਕਿਵੇਂ ਪਾਰਟੀ ਨੂੰ ਚਲਾਉਣਾ? ਇਸ ਲਈ ਇਹ ਸਵਾਲ ਵੱਡੇ ਨੇ। ਖੁਦ ਆਮ ਆਦਮੀ ਪਾਰਟੀ ਵਾਲੇ ਮਤਲਬ ਸੁੰਘਣ ਨੂੰ ਫਿਰ ਰਹੇ ਨੇ ਕਿ ਕੀ ਹੋਇਆ। ਜੇ ਹੁਣ ਕੁਲਤਾਰ ਸੰਧਮਾ ਤੇ ਕੇਜਰੀਵਾਲ ਦੇ ਵਿਚਾਲੇ ਬੈਠਕ ਹੋਈ ਹੈ, ਜੇ ਅਮਨ ਅਰੋੜਾ ਤੇ ਕੇਜਰੀਵਾਲ ਦੇ ਵਿਚਾਲੇ ਬੈਠਕ ਹੋਈ ਹੈ, ਤਾਂ ਇਹ ਦੋਵਾਂ ਚੋਂ ਹੀ ਕੋਈ ਇੱਕ ਦੱਸੂਗਾ ਤਾਂ ਪਤਾ ਲੱਗੂਗਾ। ਸੱਚੀ ਗੱਲ। ਤੇ ਅਜੇ ਤੱਕ ਉਹ ਬੋਲਣ ਲਈ ਫਿਲਹਾਲ ਤਿਆਰ ਨਹੀਂ ਹੈਗੇ। ਪਰ ਇਹ ਗੱਲ ਪੁਖਤਾ ਹੈ ਕਿ ਜਿਹੜਾ ਚਿਹਰਾ ਪ੍ਰੈਸ ਕਾਨਫਰੰਸ ਟਵੇਂ ਉਤਰਿਆ ਸੀ ਉਹ ਪੰਜਾਬ ਪਰਤਦਿਆਂ ਹੋਇਆ ਖਿੜਿਆ ਸੀ। ਇਹ ਜਿਹੜਾ ਕੁਲਤਾਰ ਸੰਧਮਾ ਦੀ ਉਸ ਤੋਂ ਬਾਅਦ ਦੇ ਵਿੱਚ ਇਕੱਲਿਆਂ ਦੀ ਇੱਕ ਜਿਹੜੀ ਵੀਡੀਓ ਵੀ ਆਉਂਦੀ, ਇਹ ਵੀ ਕੁਝ ਦੱਸਦੀ ਆਪਾਂ ਨੂੰ? ਕੁਝ ਵੀ ਹੋ ਸਕਦਾ ਜੀ। ਦੇਖੋ ਹੁਣ ਕੀ ਹੈ ਕਿ ਇਹ ਦੋਵੇਂ ਬੰਦਿਆਂ ਨੂੰ ਕੁਝ ਸਮਝਾਇਆ ਗਿਆ, ਸੈਟਲ ਕੀਤਾ ਗਿਆ, ਨੁਕਤੇ ਦਿੱਤੇ ਗਏ ਨੇ, ਦੱਸਿਆ ਗਿਆ, ਕਿਉਂਕਿ ਇਹ ਸਭ ਜੱਗ ਜ਼ਾਹਰ ਹੈ ਕਿ ਭਗਵੰਤ ਮਾਨ ਕੇਜਰੀਵਾਲ ਦੀ ਮਜਬੂਰੀ 'ਚ ਪਸੰਦ ਸੀ, ਪਹਿਲੀ ਪਸੰਦ ਨਹੀਂ ਸੀ। ਠੀਕ ਹੈ, ਠੀਕ ਹੈ। ਮੈਂ ਦੇਖੂੰਗਾ, ਮੈਂ ਕਰਾ ਕੇ ਦਊਂਗਾ। ਸੋ ਹੁਣ ਇੱਥੋਂ ਕਾਫੀ ਕੁਝ ਜਿਹੜਾ ਆ ਸਮਝਣ ਵਾਲੀ ਚੀਜ਼ ਆ। ਅੱਖਰੇ ਭਾਵੇਂ 4 ਹੀ ਨੇ। ਅਗਲੀ ਦੀਪਕ ਜੀ ਗੱਲ ਕਰਦੇ ਆ। ਪੰਜਾਬ ਦੇ ਹਰ ਕਿਸਾਨ ਪਰਿਵਾਰ ਸਿਰ ਹੈ 2 ਲੱਖ ਤੋਂ ਵੱਧ ਦਾ ਕਰਜ਼ਾ। ਬਿਲਕੁਲ ਜੀ, ਇਹ ਭਾਰਤ ਦੀ ਸੰਸਦ 'ਚ ਦਿੱਤਾ ਗਿਆ ਕੇਂਦਰੀ ਮੰਤਰੀ ਦਾ ਜਵਾਬ ਹੈ ਕਿ ਔਨ ਰਿਕਾਰਡ ਜਵਾਬ ਹੈ ਕਿ ਪੰਜਾਬ ਦੇ ਹਰ ਕਿਸਾਨ ਪਰਿਵਾਰ ਸਿਰ 2 ਲੱਖ ਤੋਂ ਵੱਧ ਦਾ ਕਰਜ਼ਾ। ਪਰ ਇਹ ਉਸ ਸਮੇਂ ਹੋਰ ਫਿਕਰਮੰਦੀ ਵਾਲਾ ਜਦੋਂ ਦੇਸ਼ ਦੇ ਕਿਸਾਨ ਦੀ ਔਸਤ 74,000 ਹੈ ਪ੍ਰਤੀ ਪਰਿਵਾਰ ਕਰਜ਼ਾ, ਤੇ ਪੰਜਾਬ ਦੇ ਕਿਸਾਨ ਦੇ ਸਿਰ ਤੇ 2 ਲੱਖ ਤੋਂ ਵੱਧ ਦਾ ਕਰਜ਼ਾ। ਦਿੱਲੀ ਦੇ ਵਿੱਚ 1 ਸਾਲ ਅੰਦੋਲਨ ਚੱਲਿਆ, ਪੰਜਾਬ 'ਚ ਸਾਲ ਹੋ ਗਿਆ। 13 ਫਰਵਰੀ ਨੂੰ ਸ਼ੁਰੂ ਹੋਇਆ ਸੀ। ਅੱਜ ਭਾਰਤ ਜਦੋਂ ਮੈਂ ਗੱਲ ਕਰ ਰਿਹਾ ਤਾਂ 13 ਫਰਵਰੀ ਹੈ। 13 ਫਰਵਰੀ 2024 ਤੋਂ 13 ਫਰਵਰੀ 2025 ਤੱਕ 1 ਸਾਲ ਦਾ ਅੰਦੋਲਨ। ਅਜੇ ਵੀ ਕਿਸਾਨੀ ਮਸਲਿਆਂ ਤੇ ਕੋਈ ਚਾਰਜੋਈ ਨਹੀਂ, ਉਲਟਾ
ਲੋਕਾਂ ਦਾ ਰੋਸ ਜ਼ਰੂਰ ਵੱਧ ਰਿਹਾ ਕਿ ਸੜਕਾਂ ਰੋਕ ਕੇ ਬੈਠੇ ਨੇ ਤੇ ਉਹਦੇ ਵਿੱਚੋਂ ਬੀਜੇਪੀ ਆਪਣੀ ਸਿਆਸਤ ਵੀ ਲੱਭਣ ਲੱਗ ਪਈ ਆ ਇਸ ਰੋਸੇ ਚੋਂ ਪਨਪ ਰਹੇ ਚੋਂ। ਤੇ ਗੱਲ ਨੇੜੇ ਲੱਗਦੀ ਵੀ ਨਹੀਂ ਦਿਖਦੀ। 14 ਨੂੰ ਵੈਸੇ ਸਰਕਾਰ ਨਾਲ ਬੈਠਕ ਹੈ, ਉਸ ਬੈਠਕ 'ਚ ਹੋਣਾ ਕੁਝ ਨਹੀਂਗਾ, ਇਹ ਗਰੰਟੀ ਆ। ਉਦੋਂ ਕਹਿੰਦੇ ਜੀ ਸ਼ਿਵਰਾਜ ਚੌਹਾਨ ਹੋਰਾਂ ਦੇ ਮੁੰਡੇ ਦਾ ਵਿਆਹ, ਤੇ ਉਹਨਾਂ ਦਾ ਕਿੱਥੋਂ ਆਉਣਾ ਫਿਰ ਖੇਤੀਬਾੜੀ ਮੰਤਰੀ ਨੇ। ਸੋ ਫਿਰ ਉਸ ਦਿਨ ਬੈਠਕ ਰੱਖੀ ਕਿਉਂ ਗਈ? ਇਹੀ ਆਪਣੇ ਸਵਾਲ ਆ, ਵਿਆਹ ਦਾ ਤਰੀਕ ਤਾਂ ਪਹਿਲਾਂ ਪਤਾ ਹੋਊਗੀ, ਕਾਰਡ ਤਾਂ ਛਪੇ ਆ, ਕਾਰਡ ਨਾ ਵੀ ਛਪਿਆ ਹੋਵੇ, ਚਲੋ ਤਰੀਕ ਤਾਂ ਕਢਾਈ ਵੀ ਹੋਣੀ ਨਾ ਪਹਿਲਾਂ ਜੀ। ਸੋ ਫਿਰ ਉਸ ਦਿਨ ਬੈਠਕ ਕਿਉਂ ਰੱਖੀ? ਫਿਰ ਦੂਸਰੇ ਪਾਸੇ ਏਕਤਾ ਵਾਲੀ ਬੈਠਕ ਵੀ ਕਿ ਨੇੜੇ ਨਹੀਂ ਲੱਗੀ ਗੱਲ। ਖਨੌਰੀ ਵਾਲੇ ਕੱਲ ਗਏ ਨਹੀਂ, ਸ਼ੰਭੂ ਵਾਲੇ ਤੇ ਚਲੋ SKM ਵਾਲੇ ਇਕੱਠੇ ਸੀਗੇ, ਉਹਨਾਂ ਨੇ ਕਹਿਤਾ ਅਗਲੀ ਬੈਠਕ ਫੇਰ ਕਰਾਂਗੇ, ਉਹ ਤੋਂ ਪਹਿਲਾਂ 14 ਵਾਲੀ ਬੈਠਕ ਹੋ ਜਾਣੀ ਹੈ। ਸੋ ਇਹਦਾ ਮਤਲਬ ਕਿਸਾਨ ਜਥੇਬੰਦੀਆਂ ਜਿਸ ਸਥਿਤੀ 'ਚ ਲੜਾਈ ਲੜ ਰਹੀਆਂ ਨੇ, ਉਸ ਸਥਿਤੀ 'ਚ ਸਰਕਾਰਾਂ ਸੁਣ ਨਹੀਂ ਰਹੀਆਂ। ਪਰ ਆਹ ਜਿਹੜਾ ਪਹਿਲੂ ਆ ਇਹ ਬਹੁਤ ਗੰਭੀਰ ਹੈ ਕਿ ਪੰਜਾਬ ਉਹ ਜਰਖੇਜ਼ ਧਰਤੀ ਹੈ ਜਿੱਥੇ ਚੰਗੀ ਜ਼ਮੀਨ ਹੈ, ਚੰਗਾ ਪਾਣੀ ਹੈ, ਚੰਗੇ ਸਾਧਨ ਨੇ, ਤੇ ਇਸ ਦੇ ਨਾਲ ਸਰਕਾਰਾਂ ਦਾ ਦਮ ਹੈ ਕਿ ਅਸੀਂ ਤੁਹਾਨੂੰ ਬਿਜਲੀ ਮੁਫਤ ਦਿੰਦੇ ਹਾਂ, MSP ਤੁਹਾਡੀ ਫਸਲ ਚੁੱਕਦੇ ਹਾਂ। ਉਹਦੇ ਬਾਵਜੂਦ ਵੀ ਪੰਜਾਬ 'ਚ ਖੁਦਕੁਸ਼ੀਆਂ ਵੀ ਵੱਧ ਹੋਣ ਤੇ ਕਿਸਾਨੀ ਕਰਜ਼ੇ ਦੀ ਪੰਡ ਵੀ ਦੇਸ਼ ਭਰ ਨਾਲੋਂ ਭਾਰੀ ਹੋਵੇ। ਹੁਣ ਕਈ ਤਰ੍ਹਾਂ ਇਸ ਦੇ ਉੱਤੇ ਜਦੇ ਕਹਿੰਦੀਆਂ ਨੇ ਜੀ ਇਹ ਤਾਂ ਵੱਧ ਖਰਚੇ ਕਰਦੇ ਆ, ਇਹ ਤਾਂ ਜੀ ਵਿਆਹ ਬੜੇ ਬੜੇ ਕਰਦੇ ਆ ਜੀ। ਭਰਾਵਾ, ਹਰੇਕ ਨੂੰ ਚੰਗਾ ਜੀਣ ਦਾ, ਚੰਗਾ ਖਾਣ ਦਾ ਹੱਕ ਹੈ। ਤੇ ਪਰ ਸਵਾਲ ਇਹ ਹੈ ਕਿ ਜਿਹੜੀ ਖੇਤੀ ਸਧਾਰਨ ਹੋ ਸਕਦੀ ਹੈ ਕਿ ਉਸ ਨੂੰ ਅਸੀਂ ਜ਼ਿਆਦਾ ਹਾਈਫਾਈ ਲੈ ਕੇ, ਮਤਲਬ ਕਿ 2 ਏਕੜ 3 ਏਕੜ ਤੱਕ ਦੇ ਕਿਸਾਨ ਨੂੰ ਬੜੇ ਚੌੜੇ ਟਰੈਕਟਰਾਂ ਵਾਲੇ ਉੱਚੇ ਟਰੈਕਟਰਾਂ ਦੀ ਲੋੜ ਸੀ ਕਿ ਆਪਣੇ ਸਾਰੇ ਇਕੱਲੇ 1 ਏਕੜ 2 ਏਕੜ ਵਾਲਿਆਂ ਜੇ ਅੱਡ ਹੋਏ 3 ਏਕੜ ਤੋਂ 1.5 ਏਕੜ ਵੰਡਿਆ ਤਾਂ ਵੀ ਸੰਦ ਸਮਾਨ ਬਰਾਬਰ ਰੱਖਾਂਗੇ। ਜੇ ਦੂਏ ਕੋਲ ਟਰੈਕਟਰ, ਮੇਰੇ ਕੋਲ ਵੀ ਟਰੈਕਟਰ, ਉਹਦੇ ਕੋਲ ਸਾਰੀ ਮਸ਼ੀਨਰੀ, ਮੇਰੇ ਕੋਲ ਵੀ ਸਾਰੀ ਮਸ਼ੀਨਰੀ। ਸੋ ਕੀ ਇਹ ਚੀਜ਼ਾਂ ਕੀ ਪਿੰਡਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਬੈਂਕ ਆ ਖੁੱਲੇ, ਤੁਹਾਡੇ ਘਰਾਂ 'ਚ ਬੈਠ ਕੇ ਹੀ ਤੁਹਾਡੀਆਂ ਜ਼ਮੀਨਾਂ ਤੁਸੀਂ ਉਹਨਾਂ ਨੂੰ ਸੌਂਪਤੀਆਂ, ਉਹ ਇਹੋ ਜਿਹੇ ਕਰਜ਼ਿਆਂ 'ਚ ਫਸਾਇਆ ਤੁਹਾਨੂੰ ਕਿ ਉਲਝੇ ਹੋਏ ਹੋ? ਕੀ ਕਾਰਪੋਰੇਟ ਮਾਡਲ, ਕੀ ਨਕਲੀ ਦਵਾਈਆਂ, ਨਕਲੀ ਬੀਜ, ਮੌਸਮ ਦੀ ਮਾਰ, ਇਹ ਸਾਰੇ ਕਾਰਨ, ਕਿੰਨੇ ਹੀ ਕਾਰਨ ਨੇ। ਉਹਨਾਂ ਕਾਰਨਾਂ ਦੇ ਵਿੱਚ ਜਥੇਬੰਦੀਆਂ ਦਾ ਰੋਲ ਵੀ ਹੁਣ ਸਵਾਲਾਂ ਦੇ ਘੇਰੇ 'ਚ ਹੈ ਕਿ ਤੁਸੀਂ ਜਿਹੜੇ ਹੱਕ ਹਕੂਕ ਲਈ ਲੜਾਈ ਲੜ ਰਹੇ ਹੋ, ਉਸ ਹੱਕ ਹਕੂਕ ਦੀ ਲੜਾਈ ਦੇ ਨਾਲ ਨਾਲ ਕੀ ਤੁਸੀਂ ਕਿਸਾਨਾਂ ਨੂੰ ਵੀ ਚੇਤਨ ਕਰ ਰਹੇ ਹੋ ਕਿ ਨਹੀਂ? ਕਿ ਉਹਨਾਂ ਦੀ ਚੇਤਨਤਾ ਜ਼ਰੂਰੀ ਹੈ ਕਿ ਉਹ ਕਿੱਥੋਂ ਬਚ ਕੇ ਰਹਿਣ, ਕਿਹੜੇ ਕਿਵੇਂ ਲੁੱਟਦੇ ਨੇ, ਕਿਵੇਂ ਫਸਾਉਂਦੇ ਨੇ, ਕੀ ਹੁੰਦਾ। ਕੀ ਕਿਸਾਨ ਖੁਦਕੁਸ਼ੀਆਂ ਨਾ ਹੋਣ? ਪੰਜਾਬ ਵਰਗੇ ਸੂਬੇ 'ਚ ਕਿਸਾਨ ਖੁਦਕੁਸ਼ੀਆਂ ਦੀ ਜਦੋਂ ਖਬਰ ਆਉਂਦੀ ਹੈ ਤਾਂ ਫਿਕਰ ਆਉਂਦੀ ਹੈ। ਇੱਕ ਪਾਸੇ ਪੰਜਾਬ ਹੈ ਜਿਹਦਾ 2,03,000 ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਜੀ, ਕੇਂਦਰੀ ਰਾਜ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਜਾਣਕਾਰੀ ਦਿੱਤੀ ਹੈ। ਦੂਏ ਪਾਸੇ ਭਾਰਤ ਦੀ ਔਸਤ ਹੈ ਕਿਸਾਨ ਪਰਿਵਾਰਾਂ ਦੀ 74,121 ਪ੍ਰਤੀ ਕਿਸਾਨ ਪਰਿਵਾਰ ਦੇਸ਼ ਦੀ ਔਸਤ ਹੈ, ਤੇ ਇਕੱਲੇ ਪੰਜਾਬ ਦੀ 2 ਲੱਖ ਤੋਂ ਉੱਪਰ ਹੈ। ਇਹ ਪਾੜਾ ਬਹੁਤ ਵੱਡਾ ਹੈ। ਸਾਡਾ ਗਵਾਂਢੀ ਸੂਬਾ ਹਰਿਆਣਾ, ਸਾਡੇ ਵਰਗੀ ਆਬੋ ਹਵਾ, ਸਾਡੇ ਵਰਗੀ ਜ਼ਮੀਨ, ਸਾਡੇ ਵਰਗਾ ਹੀ ਸਾਡਾ ਹੀ ਸਾਂਝਾ ਪੰਜਾਬ ਰਿਹਾ, 1,83,000 ਹੈ ਪ੍ਰਤੀ ਕਿਸਾਨ, ਸਾਡੇ ਨਾਲ ਤਾਂ ਘੱਟ ਹੈ। ਤਾਂ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਫਰਕ ਹੈ ਸਾਡੇ ਨਾਲ। ਹਿਮਾਚਲ 'ਚ 85,825 ਰੁਪਏ ਪ੍ਰਤੀ ਕਿਸਾਨ ਪਰਿਵਾਰ ਕਰਜ਼ਾ ਹੈ, ਜੰਮੂ ਕਸ਼ਮੀਰ 'ਚ 30,435 ਰੁਪਏ ਪ੍ਰਤੀ ਕਿਸਾਨ ਕਰਜ਼ਾ। ਸੋ ਇਹ ਵੀ ਇੱਕ ਦਰਸਾਉਂਦਾ ਕਿ ਕਿਤੇ ਨਾ ਕਿਤੇ ਕਰਜ਼ੇ ਵੱਧ ਲੈਣ 'ਚ, ਕਰਜ਼ੇ ਵੱਧ ਚੁੱਕਣ 'ਚ, ਤੇ ਉਹ ਕਰਜ਼ੇ ਨਾ ਮੋੜ ਪਾਉਣ ਦੀ ਸਥਿਤੀ 'ਚ ਫਿਰ ਇਸ ਚੱਕਰ 'ਚ ਕਿ ਕੱਲ੍ਹ ਨੂੰ ਜਥੇਬੰਦੀਆਂ ਨੇ ਧਰਨੇ ਮੁਜ਼ਾਹਰੇ 'ਚੋਂ ਮਾਫ ਕਰਾ ਦੇਣਾ, ਉਸ ਪ੍ਰਕਿਰਿਆ 'ਚ ਤੇ ਬੜੇ ਕਿਸਾਨਾਂ ਵੱਲੋਂ ਚੱਕੇ ਗਏ ਬੜੇ ਕਰਜ਼ੇ ਇਸ ਔਸਤ ਨੂੰ ਵਧਾਉਂਦੇ ਵੀ ਨੇ, ਜ਼ਿਮੀਂਦਾਰਾਂ ਵੱਲੋਂ ਚੁੱਕੇ ਵੱਡੇ ਕਰਜ਼ੇ ਔਸਤ ਨੂੰ ਵਧਾਉਂਦੇ ਵੀ ਨੇ, ਤੇ ਦ੍ਰਿਸ਼ ਸਾਰੇ ਪੰਜਾਬ ਦੇ ਕਿਸਾਨ ਪਰਿਵਾਰ ਆਉਂਦੇ ਨੇ। ਇਹ ਵੀ ਇੱਕ ਕੌੜੀ ਸੱਚਾਈ ਹੈ ਜੀ। ਬਿਲਕੁਲ। ਦੀਪਕ ਜੀ, ਜਾਂਦੇ ਗੱਲ ਕਰ ਲਈਏ, ਇੱਕ ਪਾਸੇ 7 ਮੈਂਬਰੀ ਕਮੇਟੀ ਦੀ ਮੀਟਿੰਗ ਤੇ ਦੂਜੇ ਪਾਸੇ 4 ਮਹੀਨਿਆਂ ਬਾਅਦ ਕੈਬਨਿਟ ਦੀ। ਬਿਲਕੁਲ ਜੀ, ਵੈਸੇ ਤਾਂ ਹੁਣ 7 ਮੈਂਬਰੀ ਕਮੇਟੀ ਦੀ ਬੈਠਕ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ, ਤੇ ਦੂਸਰੇ ਪਾਸੇ ਕੈਬਨਿਟ ਵੀ ਜਿਵੇਂ ਬੇਮਨੇ ਜੇ ਮਨ ਨਾਲ ਕੀਤੀਆਂ ਜਾ ਰਹੀਆਂ ਨੇ, ਉਹ ਸਾਨੂੰ ਉਹ ਚੋਂ ਵੀ ਕੁਝ ਕੱਢਣ ਪਾਉਣ ਨੂੰ ਨਹੀਂ ਹੁੰਦਾ। ਹਾਂ, ਪਰ ਇਸ ਵਾਰ ਕੈਬਨਿਟ ਦੀ ਬੈਠਕ ਜਿਹੜੀ ਹੋ ਰਹੀ ਆ ਉਹ ਪਹਿਲਾਂ ਵੈਸੇ ਤਾਂ 5 ਤਰੀਕ ਨੂੰ ਰੱਖ ਲਈ ਸੀ, ਜਿੱਦਣ ਦਿੱਲੀ 'ਚ ਵੋਟਾਂ ਪੈਣੀਆਂ ਸੀ, ਕਿਉਂਕਿ 3 ਨੂੰ ਸ਼ਾਮ ਨੂੰ ਵਿਹਲੇ ਹੋ ਗਏ ਸੀ, 4 ਨੂੰ ਆਰਾਮ ਕਰਨਾ, 5 ਨੂੰ ਕਰਨੀ ਸੀ। ਫਿਰ ਇਹਨਾਂ ਨੂੰ ਲੱਗਿਆ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ, ਉਹ ਬੈਠਕ ਲਿਆ ਕੇ ਇਹਨਾਂ ਨੇ ਮਤਲਬ 10 ਨੂੰ ਕਰ ਲਈ ਕਿ ਨਤੀਜਿਆਂ ਤੋਂ ਬਾਅਦ ਕਰਾਂਗੇ, ਨਾਲੇ ਡੱਬੇ ਡੁੱਬੇ ਖੋਲ ਲਾਂਗੇ, ਚਲੋ ਮਿੱਠੇ ਮੂੰਹ ਕਰ ਲਾਂਗੇ ਜੀ, ਸਰਕਾਰ ਤਾਂ ਸਾਡੀ ਆ ਜਾਣੀ ਹੈ। ਉਹ ਜਿਹਾ ਨਹੀਂ ਹੋਇਆ, ਤੇ ਪਰ ਦਿੱਲੀ ਬੈਠਕ 11 ਨੂੰ ਆ ਗਈ ਤੇ ਇਹਨਾਂ ਨੇ 10 ਵਾਲੀ ਬੈਠਕ ਮੁਲਤਵੀ ਕਰਤੀ। ਮਤਲਬ ਕੈਬਨਿਟ ਦੀ ਬੈਠਕ ਜ਼ਰੂਰੀ ਨਹੀਂ, ਦਿੱਲੀ ਵਾਲੀ 8 ਮਿੰਟ ਵਾਲੀ ਬੈਠਕ ਜ਼ਰੂਰੀ ਹੋ ਗਈ। ਦੜ ਕਰਦੇ ਭੱਜ ਗਏ ਉੱਥੇ ਨੂੰ, ਤੇ 8 ਮਿੰਟ 'ਚ ਗੱਲ ਹੋ ਗਈ। ਤੁਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹ ਕੰਮ ਤਾਂ ਈਮੇਲ WhatsApp ਤੇ ਵੀ ਹੋ ਸਕਦਾ। ਸੋ ਚਲੋ, ਹੁਣ ਉਹ ਬੈਠਕ ਜਿਹੜੀ 10 ਤਰੀਕ ਨੂੰ ਹੋਣੀ ਸੀ ਉਹ ਫਿਰ 13 ਨੂੰ ਆ ਗਈ, ਤੇ ਹੁਣ ਅੱਜ ਭਾਰਤੀ ਸਮੇਂ ਅਨੁਸਾਰ 13 ਤਰੀਕ ਹੈ। ਅੱਜ
4 ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੀ ਬੈਠਕ ਹੋਊਗੀ। ਇਹਦੇ ਵਿੱਚ ਕੁਝ ਸਖਤ ਫੈਸਲੇ, ਜਿਵੇਂ ਮਤਲਬ ਅਜਿਹੇ ਫੈਸਲੇ ਵੀ ਆ ਸਕਦੇ ਨੇ ਕਿ ਜਿਹੜੇ ਪਰਿਵਾਰ ਦੇ ਵਿੱਚ ਬਲੱਡ ਰਿਲੇਸ਼ਨ ਦੇ ਵਿੱਚ ਰਜਿਸਟਰੀ ਹੁੰਦੀ ਸੀ ਉਹਦੇ ਉੱਤੇ ਵੀ ਹੁਣ ਮਤਲਬ ਕਿ ਸਟੈਂਪ ਡਿਊਟੀ ਲੱਗ ਸਕਦੀ, ਜਿਹੜੀ ਕਿਸੇ ਸਮੇਂ ਅਕਾਲੀ ਭਾਜਪਾ ਸਰਕਾਰ ਨੇ ਬੰਦ ਕਰਤੀ ਸੀ ਬਾਦਲਾਂ ਦੇ ਰਾਜ 'ਚ, ਉਹਨੂੰ ਖਤਮ ਕੀਤਾ ਗਿਆ ਸੀ। ਉਹ ਮੁੜ ਕੇ ਇਹ ਬਹਾਲ ਕਰਨ ਜਾ ਰਹੇ ਨੇ। ਇਹਦੇ ਨਾਲ ਇਹਨਾਂ ਤੇ ਦਬਾਅ ਵੀ ਵਧਣਾ ਤੇ ਲੋਕਾਂ ਦਾ ਰੋਸਾ ਵੀ ਪਨਪ ਸਕਦਾ। ਅਜਿਹੇ ਕੁਝ ਹੋਰ ਫੈਸਲੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਕੁਝ ਖਰਚੇ ਘਟਾਈਏ, ਕੁਝ ਸਖਤੀ ਕਰੀਏ ਜਾਂ ਕੁਝ ਵੱਧ ਖਜ਼ਾਨੇ 'ਚ ਪੈਸੇ ਆਉਣ, ਕਿਉਂਕਿ ਆ ਮੁਫਤ ਵੰਡਣ ਵਾਲੀਆਂ ਸਕੀਮਾਂ ਦੇ ਹਵਾਲੇ ਨਾਲ ਤਾਂ ਸੁਪਰੀਮ ਕੋਰਟ 'ਚ ਵੀ ਹੁਣ ਬਹਿਸ ਹੋਣ ਲੱਗ ਪਈ ਹੈ। ਹਾਂਜੀ, ਉੱਥੇ ਵੀ ਸਵਾਲ ਵੱਡਾ ਹੋਣ ਲੱਗ ਪਿਆ ਹੈ ਨਾ। ਤੇ ਇਹ ਪ੍ਰਕਿਰਿਆ ਕੀ ਕਿਸੇ ਤਣ ਪੱਥਣ ਲੱਗੂਗੀ? ਰੁਜ਼ਗਾਰ ਮਸਲਾ ਹੈਗਾ, ਉਹਨਾਂ ਨੂੰ ਬਰਾਬਰ ਲਿਆ ਕੇ ਉਹਨਾਂ ਨੂੰ ਸਮਾਜਿਕ ਤੌਰ ਤੇ ਸਮਰੱਥ ਬਣਾਉਣ ਦਾ ਮਸਲਾ ਹੈਗਾ, ਪਰ ਕੀ ਮੁਫਤ ਦੇ ਨਾਲ ਉਹ ਬੇਰੁਜ਼ਗਾਰੀ ਵਾਲਾ ਪਾਸਾ ਵੱਧ ਰਿਹਾ? ਕੀ ਵੋਟ ਬੈਂਕ ਵਧਾਉਣ ਦੀ ਪ੍ਰਕਿਰਿਆ? ਕੀ ਉਹਨਾਂ ਨੂੰ ਕੰਮ ਤੋਂ ਦੂਰ ਕਰਨ ਦੀ ਪ੍ਰਕਿਰਿਆ? ਇਹ ਸਵਾਲਾਂ ਤੇ ਹੁਣ ਬਹਿਸ ਹੋਣ ਲੱਗੀ ਹੈ। ਇੱਧਰ ਇਸ 4 ਮਹੀਨਿਆਂ ਦੀ ਕੈਬਨਿਟ ਬੈਠਕ ਦੇ ਵਿੱਚੋਂ ਜਿੰਨੇ ਕੁ ਕੇਜਰੀਵਾਲ ਦੇ ਹੁਕਮ ਹੋਣਗੇ ਉਹਨਾਂ ਦੀ ਪਾਲਣਾ ਹੁੰਦੀ ਜ਼ਰੂਰ ਨਜ਼ਰ ਆਊਗੀ। ਦੇਖਦੇ ਹਾਂ ਉਹ ਇਸ ਦੇ ਉੱਤੇ ਕੀ ਅੱਜ ਫੈਸਲਾ ਹੁੰਦਾ। ਦੂਸਰੇ ਪਾਸੇ 7 ਮੈਂਬਰੀ ਕਮੇਟੀ ਤੇ ਨਜ਼ਰ ਰਹੂਗੀ। ਵੈਸੇ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲੇ ਫੈਸਲੇ ਤੋਂ ਬਾਅਦ ਲੱਗਦਾ ਨਹੀਂ ਕਿ 7 ਮੈਂਬਰੀ ਕਮੇਟੀ ਕੁਝ ਕਰਨ ਨੂੰ ਬਚਿਆ। 20 ਤਰੀਕ ਨੂੰ ਭੁੰਦਰ ਸਾਹਿਬ ਕਹਿੰਦੇ ਨੇ ਕਿ ਸਾਡੀ ਭਰਤੀ ਮੁਹਿੰਮ ਵਾਲਾ ਕੰਮ ਨਿਬੜ ਜਾਣਾ, 35 ਲੱਖ ਤੋਂ ਪਾਰ ਜਾ ਰਹੀ ਹੈ ਸਾਡੀ ਭਰਤੀ ਜੀ। ਜੇ 20 ਨੂੰ ਨਿਬੜ ਜਾਣਾ ਤਾਂ ਅੱਜ ਭੁੰਦਰ ਸਾਹਿਬ ਆ ਕੇ ਕਹਿਣਗੇ ਕੀ ਕਿ ਠੀਕ ਹੈ ਜੀ, ਮੈਨੂੰ ਤਰੀਕ ਦੇ ਦਿਓ, ਮੈਨੂੰ ਸਮਾਂ ਦੇ ਦਿਓ, ਅਸੀਂ ਆਪਣੀ ਕੋਰ ਕਮੇਟੀ 'ਚ ਵਿਚਾਰਦੇ ਹਾਂ, ਅਸੀਂ ਆਪਣੀ ਲੀਡਰਸ਼ਿਪ ਨਾਲ ਵਿਚਾਰ ਕੇ ਤੁਹਾਨੂੰ 7 ਮੈਂਬਰੀ ਕਮੇਟੀ ਨੂੰ ਅਧਿਕਾਰ ਦੇਣਾ ਕਿ ਨਹੀਂ ਦੇਣਾ। ਫਿਰ ਬਾਅਦ ਚੋਂ ਕੀ ਕਹਿਣਗੇ, ਅਸੀਂ ਭਰਤੀ ਕਰ ਲਈ ਜਾਂ ਰਜਿਸਟਰ ਚੈੱਕ ਕਰ ਲਓ। ਤੇ 7 ਮੈਂਬਰੀ ਕਮੇਟੀ ਵੀ ਆਪਣੀ ਕਾਗਜ਼ੀ ਪੱਤਰੀ ਧਾਮੀ ਸਾਹਿਬ ਕਾਰਵਾਈ ਪਾ ਕੇ ਜਥੇਦਾਰ ਸਾਹਿਬ ਕੋਲ ਚਲੇ ਜਾਣਗੇ ਕਿ ਆਹ ਜਥੇਦਾਰ ਸਾਹਿਬ ਸੰਭੋ ਜੀ, ਅਸੀਂ ਤਾਂ ਕੋਸ਼ਿਸ਼ਾਂ ਕਰ ਲਈਆਂ, ਸਾਨੂੰ ਤਾਂ ਉਹ ਕੰਮ ਹੀ ਨਹੀਂ ਸੌਂਪਦੇ ਤੇ ਹੁਣ ਤੁਸੀਂ ਫੈਸਲਾ ਕਰ ਲਓ। ਤੇ ਜਦ ਤੱਕ ਜਥੇਦਾਰ ਸਾਹਿਬ ਆਉਣਗੇ ਤਦ ਤੱਕ ਮੈਨੂੰ ਲੱਗਦਾ ਭਰਤੀ ਮੁਹਿੰਮ ਵਾਲਾ ਕੰਮ ਨਿਬੜ ਕੇ ਇਹ ਤਾਂ ਪ੍ਰਧਾਨ ਚੁਣਨਾ ਲੱਗ ਜਾਣ। ਕਦੇ ਕਹਿੰਦੇ ਸੀ 10 ਨੂੰ ਆ ਜਾਣਾ, ਫਿਰ ਕਹਿੰਦੇ 11 ਨੂੰ ਆ ਜਾਣਾ, ਹੁਣ ਕਹਿੰਦੇ 15 ਤੋਂ ਬਾਅਦ ਆਉਣਾ, ਹੁਣ ਕਹਿੰਦੇ 17-18 ਦੇ ਨੇੜੇ ਆਉਣਾ। ਸੋ ਗਿਆਨੀ ਰਘਵੀਰ ਸਿੰਘ ਕੀ ਸਵਾਲਾਂ ਤੋਂ ਦੂਰ ਹੋ ਰਹੇ ਨੇ ਜਾਂ ਸੱਚਮੁੱਚ ਉਹਨਾਂ ਦੀ ਉੱਥੇ ਕੋਈ ਅਜਿਹੀ ਪਹਿਲੂ ਹੈ ਜਿਹਦੇ ਕਰਕੇ ਉਹਨਾਂ ਨੂੰ ਵਾਰ-ਵਾਰ ਰੁਕਣਾ ਪੈ ਰਿਹਾ? ਸੋ ਇਹ ਵੀ ਕਈ ਸਵਾਲ ਖੜੇ ਨੇ। ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ 7 ਮੈਂਬਰੀ ਕਮੇਟੀ ਤੱਕ ਦੇ ਸਵਾਲ ਹੁਣ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਪਾਲੇ 'ਚ ਨੇ। ਉਹਨਾਂ ਦਾ ਆ ਕੇ ਕੀ ਸਟੈਂਡ ਹੋਏਗਾ? ਕਿ ਉਹ ਹਰਪ੍ਰੀਤ ਸਿੰਘ ਨਾਲ ਪਹਿਲਾਂ ਵਰਗਾ ਖਲੋ ਕੇ ਕਹਿਣਗੇ ਕਿ ਮੇਰਾ ਵੀ ਅਸਤੀਫਾ ਚੱਕੋ? ਕਿ ਉਹ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਅਕਾਲੀ ਦਲ ਨੂੰ ਮੁੜ ਕੇ ਤਲਬ ਕਰਨਗੇ ਕਿ ਤੁਸੀਂ ਇਸ ਨੂੰ ਕਿਉਂ ਨਹੀਂ ਅਧਿਕਾਰ ਸੌਂਪਿਆ? ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੂੰ ਬੁਲਾ ਕੇ ਪੁੱਛਣਗੇ ਕਿ ਜੇ ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦਾ ਸੀ ਕਾਰਵਾਈ ਦਾ ਤੁਸੀਂ ਕਿਵੇਂ ਕਰ ਲਈ? ਜਾਂ ਹੁਣ ਇਹ ਸਾਰੇ ਮਸਲਿਆਂ ਤੋਂ ਅੱਖ ਫੇਰ ਰਹੇ ਨੇ ਕਿ ਜਦ ਤੱਕ ਮੈਂ ਆਵਾਂ ਮਾਮਲਾ ਨਿਬੜ ਜਾਵੇ ਫਿਰ ਆਪਾਂ ਆ ਕੇ ਮਾੜਾ ਮੋਟਾ ਕੋਈ ਬਿਆਨ ਦੇ ਦਾਂਗੇ। ਹੁਣ ਸਾਰਿਆਂ ਦੀ ਨਿਗਾਹ ਮੈਨੂੰ ਲੱਗਦਾ ਇਹ 7 ਮੈਂਬਰੀ ਕਮੇਟੀ ਦੀ ਬੈਠਣ ਨਾਲੋਂ ਵੀ ਵੱਧ ਗਿਆਨੀ ਰਘਵੀਰ ਸਿੰਘ ਤੇ ਆ ਜੀ। ਸੋ ਦੀਪਕ ਜੀ, ਪਤਾ ਲੱਗ ਰਿਹਾ ਆ ਉੱਥੇ ਦੇ ਜਿਹੜੇ ਕੋਈ ਸਿੰਘ ਆ ਉਹਨਾਂ ਜਿਹੜੇ ਜਾਣਕਾਰੀ ਦੇ ਵਿੱਚ ਆ, ਜਿਹੜੇ ਉਹਨਾਂ ਦੇ ਨਾਲ ਰਾਬਤੇ 'ਚ ਰਹੇ ਆ, ਉਹ ਦੱਸ ਰਹੇ, ਕਹਿੰਦੇ ਵੀ ਇਹ ਸ਼ੰਕਾ ਸ਼ੋਭਾ ਪ੍ਰਗਟ ਕਰ ਰਹੇ ਨੇ ਜਥੇਦਾਰ ਰਘਵੀਰ ਸਿੰਘ ਜੀ ਵੀ ਐਕਸੀਡੈਂਟ ਕਰਕੇ ਵੀ ਉਹਨਾਂ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਸੋ ਕਾਫੀ ਵੱਡੇ ਦਬਾਅ 'ਚ ਨੇ। ਸੋ ਹੁਣ ਵੈਸੇ ਜਥੇਦਾਰ ਸਾਹਿਬ ਦੇ ਕੋਲ 2 ਹੀ ਰਾਹ ਬਚਦੇ ਨੇ, ਜਾਂ ਤਾਂ ਅਕਾਲੀ ਫੂਲਾ ਸਿੰਘ ਤੇ ਜਾਂ ਫਿਰ ਗੁਰਬਚਨ ਸਿੰਘ। ਇਹਦੇ ਤੋਂ ਇਲਾਵਾ ਹੋਰ ਵਿਚਾਲੇ ਦਾ ਕੋਈ ਰਾਹ ਨਹੀਂ। ਦੇਖੋ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਥੇਦਾਰੀ ਤੋਂ ਲਾਂਭੇ ਹੋਣ ਤੋਂ ਬਾਅਦ ਇੱਕ ਲੀਕ ਤਾਂ ਖਿੱਚ ਲਈ। ਉਹ ਜਿਸ ਤਰ੍ਹਾਂ ਮੰਚ ਤੇ ਆਏ, ਜਿਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਸਿੱਖ ਫਲਸਫੇ ਚੋਂ, ਸਿੱਖ ਇਤਿਹਾਸ ਚੋਂ ਉਦਾਹਰਨਾਂ ਦਿੰਦਿਆਂ ਹੋਇਆਂ ਅਕਾਲੀ ਦਲ ਬਾਦਲ ਧਿਰ ਨੂੰ ਨਿਸ਼ਾਨੇ ਤੇ ਲਿਆ। ਭਾਈ ਬਚਿੱਤਰ ਸਿੰਘ ਦੇ ਹਵਾਲੇ ਨਾਲ ਜਿਵੇਂ ਉਹਨਾਂ ਨੇ ਉਹ ਇਤਿਹਾਸ ਦੀ ਕੜੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਉਹਨਾਂ ਨੇ ਲੀਕ ਤਾਂ ਖਿੱਚ ਲਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਉਹ ਸਿਆਸਤ, ਗੰਧਲੀ ਸਿਆਸਤ ਚ ਉਤਰਨ ਦੀ ਤਿਆਰੀ ਕਰ ਰਹੇ ਨੇ ਜਾਂ ਉਹ ਪੰਥਕ ਸਿਆਸਤ ਨੂੰ ਦਰੁਸਤ ਕਰਕੇ ਇਹ ਪੈਂਡਾ ਤੈਅ ਕਰਨਾ ਚਾਹ ਰਹੇ ਨੇ। ਹਾਂ, ਵੈਸੇ ਕਈ ਤਰ੍ਹਾਂ ਦਾ ਇਹ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਜੁਝਾਰੂ ਰੂਪ ਸਾਹਮਣੇ ਆ ਕੇ ਲੜਾਈ ਲੜ ਸਕਦੇ ਨੇ, ਪਰ ਉਹਨਾਂ ਨੂੰ ਆਪਣੇ ਸ਼ਬਦਾਂ ਦੀ ਚੋਣ ਕਰਨ ਲੱਗੇ ਧਿਆਨ ਜ਼ਰੂਰ ਰੱਖਣਾ ਚਾਹੀਦਾ। ਉਹ ਜਥੇਦਾਰ ਸਾਹਿਬ ਦੇ ਅਹੁਦੇ ਤੋਂ ਆਏ ਨੇ, ਇਸ ਲਈ ਉਹਨਾਂ ਦੇ ਸ਼ਬਦ ਹਲਕੇ ਨਹੀਂ ਹੋਣੇ ਚਾਹੀਦੇ। ਜਦੋਂ ਬੰਦਾ ਗੁੱਸੇ ਚ ਆਉਂਦਾ ਤਾਂ ਸ਼ਬਦਾਂ ਦਾ ਵਜਨ ਘਟ ਜਾਂਦਾ ਕਈ ਵਾਰ। ਸੋ ਉਹਨਾਂ ਨੂੰ ਗੁੱਸੇ ਤੇ ਆਪਣੇ ਤੇ ਕੰਟਰੋਲ ਰੱਖਣਾ ਜ਼ਰੂਰੀ ਹੈ। ਇਹ ਵੀ ਕੁਝ ਤਰ੍ਹਾਂ ਦੀ ਉਹਨਾਂ ਨੂੰ ਰਾਏ ਹੈ ਤੇ ਕੁਝ ਤਰ੍ਹਾਂ ਮਤਲਬ ਬਾਗੋ ਬਾਗ ਨੇ ਕਿ ਲੈ ਬਈ ਖਿੱਚ ਲਈ ਤਲਵਾਰ, ਹੁਣ ਤਾਂ ਕਰਤਾ ਝੰਡਾ। ਸੋ ਮਤਲਬ ਇਹ ਵੀ ਇੱਕ ਹਵਾਲਾ ਹੈਗਾ। ਸੋ ਇਹ ਆਪਣੇ ਆਪ ਚ ਪਹਿਲੂ ਹੈ ਕਿ ਕੀ ਹੱਲਾਸ਼ੇਰੀ ਦੇਣ ਵਾਲੇ ਕੀ ਤੁਹਾਡੇ ਨਾਲ ਲੰਬਾ ਸਫ਼ਰ ਤੈਅ ਕਰਨ ਦੇ ਸਮਰੱਥਕ ਵੀ ਹੈਗੇ ਕਿ ਜਾਂ ਨਹੀਂ, ਜਾਂ ਲੋਕ ਆਵਾਮ ਆਪਣੇ ਸੱਚ ਦੀ ਲੜਾਈ ਲੜਨ ਲਈ ਆਪ ਉੱਠਣ ਦੀ ਸਥਿਤੀ ਚ ਹੈਗੇ ਵੀ ਕਿ ਨਹੀਂ। ਸੋ ਇਸ ਗੱਲ ਨੂੰ ਵੀ ਧਿਆਨ ਚ ਰੱਖ ਕੇ ਤੁਰਨਾ ਪਊਗਾ। ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਤਾਂ ਮੈਦਾਨ ਚ ਨਿੱਤਰ ਆਏ ਨੇ ਤੇ ਗਿਆਨੀ ਰਘਵੀਰ ਸਿੰਘ ਹੁਣ ਜੇ ਅਜਿਹੇ ਜਿਹੜਾ ਹਵਾਲਾ ਤੁਸੀਂ ਦੇ ਰਹੇ ਹੋ, ਜੇਕਰ ਅਜਿਹਾ ਪਹਿਲੂ ਵੀ ਕੋਈ ਹੈਗਾ ਤਾਂ ਫਿਕਰਮੰਦੀ ਵਾਲਾ, ਪਰ ਕੀ ਇਸ ਡਰ ਨਾਲ ਤੇ ਪਿੱਛੇ ਆ ਜਾਣਾ? ਇਹ ਵੀ ਸਵਾਲ ਆ। ਸੋ 25-26 ਸਾਲ ਪਹਿਲਾਂ ਜਥੇਦਾਰ ਰਣਜੀਤ ਸਿੰਘ ਹੁਣਾਂ ਨਾਲ ਏਦਾਂ ਹੀ ਹੋਇਆ ਸੀ।
ਸੇਮ ਇਦਾਂ ਹੀ ਚੱਲ ਰਿਹਾ ਸੀਗਾ ਤੇ ਉਹਨਾਂ ਹੀ ਦਿਨਾਂ ਦੇ ਬਿਲਕੁਲ। ਵਿੱਚ ਜਿਹੜਾ ਹਰਪ੍ਰੀਤ ਸਿੰਘ ਜੀ ਦੇ ਨਾਲ ਇਦਾਂ ਹੋਇਆ ਆ। ਸੋ ਦੇਖੋ ਕੀ ਅੱਗੇ ਜਿਹੜਾ ਬਣਦਾ, ਪਰ ਪੰਥ ਦੇਖ ਰਿਹਾ, ਕੌਮ ਦੇਖ ਰਹੀ ਹੈ, ਦੇਖਦੇ ਆ ਕੀ ਬਣਦਾ ਆ। ਅਜੇ ਤਾਂ ਵਿਆਹ ਦੇ ਵਿੱਚ ਮੈਨੂੰ ਲੱਗਦਾ ਬਿਜ਼ੀ ਹੋਣੇ ਆ ਦੂਜੇ ਪਾਸੇ ਅਕਾਲੀ ਦਲ ਵਾਲੇ, ਬਾਦਲ ਵਾਲੇ। ਸੋ ਦੇਖੋ ਕੀ ਬਣਦਾ ਹੈ ਅੱਗੇ, ਕਿਵੇਂ ਜਿਹੜੇ ਸੁਖਬੀਰ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਜਿਹੜਾ ਕੱਲ ਦਿੱਲੀ 'ਚ ਸੰਪੰਨ ਹੋਇਆ, ਬੜੇ ਮਤਲਬ ਚਲੋ ਪ੍ਰਮਾਤਮਾ ਬੇਟੀ ਨੂੰ ਖੁਸ਼ੀਆਂ ਭਰਿਆ ਉਹ ਦਵੇ। ਸੋ ਚੰਗਾ ਕਾਜ ਸੰਪੰਨ ਹੋਇਆ ਗੁਰੂ ਕਿਰਪਾ ਨਾਲ, ਤੇ ਉੱਥੇ ਵੱਡੇ ਵੱਡੇ ਲੀਡਰ ਵੀ ਆਏ, ਪੰਜਾਬ ਦੇ ਲੀਡਰ ਵੀ ਗਏ ਸੀ, ਸੰਤ ਮਹਾਰਾਜ ਬਾਬੇ ਉਹ ਵੀ ਸਾਰੇ ਪਹੁੰਚੇ ਸੀਗੇ ਕਈ, ਤੇ ਇਸੇ ਤਰ੍ਹਾਂ ਕੇਂਦਰੀ ਮੰਤਰੀ ਵੀ ਕਾਫੀ ਆਏ ਹੋਏ ਸੀ, ਚੁਟਾਲਿਆਂ ਦਾ ਟੱਬਰ ਦਾ ਪਰਿਵਾਰ ਆ ਚਲੋ ਉਹ ਵੀ ਸੀਗਾ। ਸੋ ਪੂਰਾ ਮਾਡਰਨ ਤਰੀਕੇ ਨਾਲ ਲਾਓ ਲਸ਼ਕਰ ਨਾਲ ਪੂਰਾ ਵਿਆਹ ਕਾਰਜ ਸੰਪੰਨ ਹੋਇਆ। ਸੋ ਉਸ ਤੋਂ ਬਾਅਦ ਹੁਣ ਰਾਜਨੀਤੀ 'ਚ ਗਾਂ ਦੇਖਦੇ ਆ ਫਿਰ ਇਸ ਤੋਂ ਇਧਰੋਂ ਪਰਿਵਾਰਕ ਕਾਰਜ ਤੋਂ ਵਿਹਲੇ ਹੋ ਕੇ ਸੁਖਬੀਰ ਹੋਰੀ ਕਿਵੇਂ ਅਸਰ ਕਰ ਦਿੰਦੇ ਆ, ਇਹ ਵੀ ਦੇਖਣ ਵਾਲੀ ਗੱਲ ਹੋਈ। ਇੱਕ ਚੀਜ਼ ਜਾਂਦੇ ਜਾਂਦੇ ਮੈਨੂੰ ਪਤਾ ਸਮਾਂ ਥੋੜਾ ਜ਼ਿਆਦਾ ਲੱਗ ਰਿਹਾ, ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਜਿਹੜਾ ਇਹਨਾਂ ਦੇ ਦੋਹਰੇ ਸੰਵਿਧਾਨ ਦਾ ਰੌਲਾ ਆ, ਗੁਰਦੁਆਰਿਆਂ ਦੇ ਵਿੱਚ ਭਰਤੀ ਦਾ ਜਿਹੜਾ ਰੌਲਾ ਆ, ਜਥੇਦਾਰ ਸਾਹਿਬ ਨੇ ਹੋਰ ਕਿਹਾ ਸੀ ਇਹ ਆਪੇ ਪਹਿਲੋਂ ਕਰਨ ਲੱਗਦੇ ਆ, ਕੀ ਇਹ ਉਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੇ ਕਹੇ ਤੋਂ ਬਗੈਰ ਵੀ ਇਹ ਜਿਹੜੀਆਂ ਕਰ ਰਹੇ ਆ, ਜਿਹੜੀਆਂ ਭਰਤੀਆਂ ਹੋ ਰਹੀਆਂ ਉੱਥੇ ਮੈਂਬਰਸ਼ਿਪ ਹੋ ਰਹੀ? ਦੇਖੋ, ਦੋ ਸੰਵਿਧਾਨ ਵਾਲਾ ਮਸਲਾ ਲੰਮੇ ਸਮੇਂ ਅਦਾਲਤੀ ਪ੍ਰਕਿਰਿਆ 'ਚ ਚੱਲਦਾ ਰਿਹਾ ਕਿ ਜੀ ਸ਼੍ਰੋਮਣੀ ਕਮੇਟੀ ਸਮੇਂ ਇਹ ਸੰਵਿਧਾਨ ਹੋਰ ਦਿੰਦੇ ਨੇ ਤੇ ਦੂਸਰੇ ਸਮੇਂ ਹੋਰ ਦਿੰਦੇ ਨੇ, ਉਹ ਪਹਿਲੂ ਹੈਗਾ ਇਹ ਆਪਣੇ ਆਪ 'ਚ। ਪਰ ਜਿਹੜਾ ਇਹ ਭਰਤੀ ਪ੍ਰਕਿਰਿਆ ਵਾਲੀ ਗੱਲ ਹੈ, ਇਹ ਤਾਂ ਪਹਿਲੇ ਦਿਨ ਤੋਂ ਹੀ ਇਹ ਪਹਿਲੂ ਸੀਗਾ ਕਿ ਭਰਤੀ ਦਾ ਢਾਂਚਾ ਤੁਹਾਡੇ ਕੋਲੇ ਆ ਕਰਨ ਦੀ, ਲੀਡਰਸ਼ਿਪ ਤੁਹਾਡੇ ਕੋਲੇ ਆ, ਵਰਕਰ ਤੁਹਾਡੇ ਕੋਲੇ ਨੇ। 7 ਮੈਂਬਰੀ ਕਮੇਟੀ ਨੇ ਆਪ ਜਾ ਕੇ ਪਰਚੀਆਂ ਥੋੜਾ ਕੱਟਣੀਆਂ ਸੀ, ਉਹਨਾਂ ਨੇ ਤੁਹਾਡੇ ਚੋਂ ਹੀ ਬੰਦੇ ਚੁਣਨੇ ਸੀ, ਤੁਹਾਡੇ ਹੀ ਬੰਦਿਆਂ ਚੋਂ ਡਿਊਟੀ ਲੱਗਣੀ ਸੀ, ਤੇ ਉਹ ਪ੍ਰਕਿਰਿਆ ਸੀ। ਪਤਾ ਨਹੀਂ ਕਿਉਂ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ। 7 ਮੈਂਬਰੀ ਕਮੇਟੀ ਦੇ ਭਰੋਸੇ ਦਾ ਮਸਲਾ ਨਹੀਂ, ਮਸਲਾ ਇਹਨੂੰ ਆਪਣੇ ਆਪ ਤੇ ਭਰੋਸਾ ਨਹੀਂ। ਤੇ ਜੇ ਹੁਣ ਇਹ ਜਦੋਂ ਬੈਠ ਕੇ ਇਹ ਗੱਲ ਕਰ ਰਹੇ ਸੀ ਕਿ 7 ਮੈਂਬਰੀ ਕਮੇਟੀ, ਜਥੇਦਾਰ ਸਾਹਿਬ ਨੇ ਕਹਿਤਾ ਕੁਝ ਨਾਮ ਹੋਰ ਸ਼ਾਮਲ ਕਰ ਲਓ, ਜੇ ਕੁਝ ਨਾਮ ਹੋਰ ਸ਼ਾਮਲ ਕਰਕੇ 7 ਮੈਂਬਰੀ ਕਮੇਟੀ ਪ੍ਰਵਾਨ ਕਰ ਲਈਏ, ਤਿਆਰ ਹੋ ਗਈ ਸੀ, ਫਿਰ ਉਹ ਸਹੀ ਸੀ, ਫਿਰ ਉਹ ਖਤਰਾ ਨਹੀਂ ਸੀ ਜਿਹੜਾ ਰਜਿਸਟ੍ਰੇਸ਼ਨ ਰੱਦ ਹੋਣ ਵਾਲਾ, ਚੋਣ ਨਿਸ਼ਾਨ ਜਾਣ ਵਾਲਾ। ਤੇ ਹੁਣ ਉਹ ਖਤਰਾ ਕਿਵੇਂ ਆ? ਇਹ ਸਿਰਫ ਡਰਾਮੇਬਾਜ਼ੀ ਹੈ। ਮਾਹਰ ਵਕੀਲਾਂ ਦੇ ਦੱਸਣ ਅਨੁਸਾਰ ਅਜਿਹਾ ਕੋਈ ਖਤਰਾ ਨਹੀਂ ਹੈ। ਉਹ ਓਵੈਸੀ ਦੀ ਪਾਰਟੀ ਨੂੰ ਰੱਦ ਕਰਾਉਣ ਦੇ ਹਵਾਲੇ ਨਾਲ ਅਦਾਲਤੀ ਪ੍ਰਕਿਰਿਆ ਤੱਕ ਮਾਮਲਾ ਗਿਆ ਸੀ ਕਿ ਜੀ ਇਹ ਮੁਸਲਮਾਨਾਂ ਦੀ ਨੁਮਾਇੰਦਗੀ ਕਰਦੀ ਆ। ਉਹ ਕਹਿੰਦੇ ਫਿਰ ਕੀ ਹੋ ਗਿਆ? ਇਹਦਾ ਮਤਲਬ ਇਹ ਥੋੜਾ ਕਿ ਜੇ ਭਾਈਚਾਰਕ ਇੱਕ ਵਰਗ ਦੇ ਹਵਾਲੇ ਨਾਲ ਕੋਈ ਪਾਰਟੀ ਅੱਗੇ ਵੱਧ ਰਹੀ ਆ ਤਾਂ ਤੁਸੀਂ ਉਹਦੇ ਇਸ ਤਰ੍ਹਾਂ ਦੇ ਰੋਕ ਤਾਂ ਨਹੀਂ ਲੱਗੀ ਨਾ। ਹਾਂ, ਆਉਣ ਵਾਲੇ ਸਮੇਂ 'ਚ ਜਮਾ ਇੱਕ ਪਾਸੇ ਵਾਲਾ ਕੰਮ ਤੁਰ ਪਵੇ, ਰੋਕਾਂ ਵੀ ਲੱਗਣ ਲੱਗ ਜਾਣਗੀਆਂ, ਕੋਈ ਜਿਸ ਤਰ੍ਹਾਂ ਅਦਾਲਤੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਲਗਾਤਾਰ, ਹੈ ਨਾ। ਸੋ ਇਹ ਕੁਝ ਹੋਣ ਲੱਗ ਜਾਵੇ, ਪਰ ਅੱਜ ਦੇ ਵਕਤ ਦੇ ਵਿੱਚ ਅਜਿਹਾ ਕੁਝ ਨਹੀਂ ਗਾ। ਮਤਲਬ ਅਕਾਲੀ ਦਲ ਦਾ ਜਨਮ ਹੀ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਲਈ ਹੋਈ ਆ, ਸਿੱਖ ਰਾਜਨੀਤੀ ਲਈ ਇਹ ਦਲ ਬਣਿਆ, ਨਾ ਕਿ ਇਹਦੀ ਕਦੇ ਵੀ ਮਨਸ਼ਾ ਇਹ ਸੀਗਾ ਕਿ ਅਸੀਂ ਰਾਜ ਕਰਨਾ। ਮੈਂ ਕਹਿੰਦਾ ਪਰਮਾਤਮਾ ਨੇ ਮੌਕੇ ਬਖਸ਼ੇ ਸਮੇਂ-ਸਮੇਂ ਰਾਜ ਕਰਨ ਦੇ, ਤਾਂ ਉਸ ਸਮੇਂ ਤੁਸੀਂ ਅਜਿਹੇ ਕਾਰਜ ਕਰ ਸਕਦੇ ਸੀ ਜਿਹਦੇ ਨਾਲ ਪੰਜਾਬੀਅਤ ਦਾ, ਸਿੱਖੀ ਦਾ ਹੋਰ ਭਲਾ ਹੁੰਦਾ। ਹੁਣ ਤੁਸੀਂ ਮੈਦਾਨ 'ਚ ਹੋ ਤੇ ਹੁਣ ਦੁਬਾਰਾ ਫੈਸਲਾ ਹੋ ਜਾਊਗਾ, ਕੋਈ ਨਾ। ਮੈਂਬਰਸ਼ਿਪ ਭਰਤੀ ਦੀਆਂ ਖਬਰਾਂ ਖੂਬ ਬਾਦਲ ਦਲ ਦੇ ਰਿਹਾ, ਬਲਵਿੰਦਰ ਸਿੰਘ ਭੁੰਦੜ ਦੇ ਰਹੇ ਨੇ ਕਿ ਪਰਚੀਆਂ ਮੁੱਕ ਰਹੀਆਂ, ਪਰ ਅਜੇ ਤੱਕ ਮੈਂ ਕਿਸੇ ਪਿੰਡ ਮਹੱਲੇ 'ਚੋਂ ਕੋਈ ਫੋਟੋ ਨਹੀਂ ਦੇਖੀ ਆਉਂਦੀ ਕਿ ਹਾਂ ਭਾਈ ਆ ਪਰਚੀ ਕੱਟਣੇ ਦੀ, ਨਹੀਂ ਤਾਂ ਰੀਲਾਂ ਪਾ ਕੇ ਧੂੜਾਂ ਪੱਟੀਆਂ ਹੁੰਦੀਆਂ ਹੁਣ ਤੱਕ ਲੀਡਰਾਂ ਨੇ। ਸੱਚੀ ਗੱਲ। ਬਿਲਕੁਲ। ਬਹੁਤ ਬਹੁਤ ਧੰਨਵਾਦ ਦੀਪਕ ਜੀ, ਮਿਹਰਬਾਨੀ। ਮਿਲਦੇ ਹਾਂ ਕੱਲ ਨੂੰ ਫਿਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।